ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 29 ਜੁਲਾਈ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, AARP ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ ਤੇ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ 30% ਤੱਕ ਦਾ ਡਿਸਕਾਊਂਟ ਦਵਾ ਸਕਦੇ ਨੇ। ਇਸ ਆਰਪ ਦੇ ਮੈਂਬਰ ਬਣਨ ਲਈ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗਰਾਇਆ ਸੈਨ ਹੋਜੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਨੇ ਪੇਸ਼ੀ ਭੁਗਤੀ, ਮਜੀਠੀਆ ਨੇ ਵੀ ਕੀਤਾ ਸ਼ਕਤੀ ਪ੍ਰਦਰਸ਼ਨ। ਹਾਂਜੀ, ਵੈਸੇ ਅਰਵਿੰਦ ਕੇਜਰੀਵਾਲ ਤੇ ਉਹ ਜਿਹੜੇ ਜਹਾਜ਼ ਤੇ ਸੰਮਣ ਭੇਜੇ ਸੀ, ਉਹ ਸੰਮਣ ਵਾਲੇ ਮੁੜਨ ਤੋਂ ਪਹਿਲਾਂ ਹੀ ਆ ਗਏ ਸੀ ਪੰਜਾਬ ਦੇ ਵਿੱਚ। ਪੇਸ਼ੀ ਉਹਨਾਂ ਨੇ ਭੁਗਤੀ। ਅੱਜ ਆਸ਼ੀਸ਼ ਖੈਤਾਨ ਨਹੀਂ ਆਇਆ, ਬਾਕੀ ਸਾਰੇ ਹੀ ਸੀਗੇ ਔਰ ਇਹਨਾਂ ਨੇ ਆਪਣੀ ਪੇਸ਼ੀ ਭੁਗਤ ਕੇ ਜ਼ਮਾਨਤ ਵੀ ਹਾਸਲ ਕਰ ਲਈ ਹੈ। ਹੁਣ ਮੇਰੇ ਖਿਆਲ ਦੇ ਨਾਲ ਅਕਤੂਬਰ ਦੀ 10 ਤਰੀਕ ਇਹਨਾਂ ਦੀ ਅਗਲੀ ਪੇਸ਼ੀ ਪਈ ਹੈ। ਪਰ ਉੱਥੇ ਇੱਕ ਵੇਲਾ ਇਹੋ ਜਿਹਾ ਆ ਗਿਆ ਸੀਗਾ ਕਿ ਇੱਦਾਂ ਲੱਗਦਾ ਸੀਗਾ ਅੱਜ ਜਿਨ੍ਹਾਂ ਦੀਆਂ ਤਰੀਕਾਂ ਹੋਣੀਆਂ ਉਹਨਾਂ ਡਰ ਉਹਨਾਂ ਨੂੰ ਆਪਣੀ ਤਰੀਕ ਦਾ ਨਹੀਂ ਲੱਗਿਆ ਹੋਣਾ, ਜਿੰਨਾ ਇਹਨਾਂ ਦੀ ਤਰੀਕ ਦਾ ਲੱਗਾ ਸੀ ਕਿ ਕਿਤੇ ਉੱਥੇ ਕੋਈ ਹੋਰ ਦਾ ਸਿਆਪਾ ਪੈ ਜਾਵੇ। ਕਿਉਂਕਿ ਇੱਕ ਪਾਸੇ ਮਜੀਠੀਆ ਲਾਮ ਲਸ਼ਕਰ ਖਿੱਚੀ ਫਿਰਦਾ ਸੀ, ਦੂਜੇ ਪਾਸੇ ਕੇਜਰੀਵਾਲ ਸਾਹਿਬ ਦੇ ਵਲੰਟੀਅਰ ਲਾਂਗੜ ਖਿੱਚੀ ਫਿਰਦੇ ਸੀਗੇ। ਉੱਥੇ ਬੜਾ ਕੁਛ ਹੋਇਆ। ਪਹਿਲਾਂ ਤੇ ਜਿਹੜੀ ਪੁਲਿਸ ਸੀਗੀ ਚੱਬਾ ਰੋਡ ਤੇ ਖੜੀ, ਉਹਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀਗੇ, ਵਲੰਟੀਅਰ ਸੀਗੇ, ਉਹਨਾਂ ਨੂੰ ਰੋਕਿਆ, ਜਬਰੀ ਉਹਨਾਂ ਦੀਆਂ ਗੱਡੀਆਂ ਉੱਥੇ ਖਿਲਾਰ ਲਈਆਂ। ਇੱਦਾਂ ਕੰਮ ਕਰਦੀ ਪਈ ਸੀ ਪੁਲਿਸ ਜਿੱਦਾਂ ਉਹਦੇ ਮੋਢੇ ਤੇ ਲਿਖੀ PP ਦਾ ਅਰਥ ਪੰਜਾਬ ਪੁਲਿਸ ਨਾ ਹੋ ਕੇ ਪ੍ਰਕਾਸ਼ ਕੀ ਪੁਲਿਸ ਹੋਵੇ। ਉਹ ਇਸ ਤਰ੍ਹਾਂ ਉਹਨਾਂ ਨੇ ਗੱਡੀਆਂ ਆਪਦੀਆਂ ਸਾਈਡ ਤੇ ਲਵਾ ਲਈਆਂ। ਲੋਕ ਉੱਥੋਂ ਤੁਰ ਤਰਾ ਕੇ ਗਏ ਆ, ਪਰ ਫਿਰ ਵੀ ਜੋ ਉੱਥੇ ਆਮੋ ਸਾਹਮਣਾ ਹੋਇਆ, ਹਜ਼ਾਰਾਂ ਦੀ ਗਿਣਤੀ 'ਚ ਉੱਧਰ ਸਨ, ਹਜ਼ਾਰਾਂ ਦੀ ਗਿਣਤੀ 'ਚ ਉੱਧਰ ਸਨ ਜਿਹੜੇ ਸਮਰਥਕ ਸੀ। ਪਰ ਇਸ ਦੇ ਦਰਮਿਆਨ ਇਹਨਾਂ ਨੇ ਜਿਹੜੀ ਹੈ ਉਹ ਪੇਸ਼ੀ ਭੁਗਤੀ ਹੈ। ਪੇਸ਼ੀ ਭੁਗਤ ਕੇ ਇਹ ਫਾਜ਼ਿਲਕਾ ਦਾ ਜਿਹੜਾ ਪਿੰਡ ਆ ਜਲਾਲਾਬਾਦ ਚੋਣ ਖੇਤਰ ਦੇ ਵਿੱਚ ਸੁਖੇਰਾ ਬੋਤਲਾਂ, ਜਿੱਥੇ ਦਲਿਤਾਂ ਦੀ ਕੁੱਟਮਾਰ ਹੋਈ ਸੀ ਕੁਛ ਦਿਨ ਪਹਿਲਾਂ ਪੰਜਾਬ ਪੁਲਿਸ ਵੱਲੋਂ, ਉੱਥੇ ਵੀ ਗਏ ਆ। ਕੁਝ ਕੁ ਮਿੰਟ ਉੱਥੇ ਵੀ ਦਰਸ਼ਨ ਦੀਦਾਰ ਕੀਤੇ ਤੇ ਵਾਪਸ ਆ ਗਏ ਆ ਕੇਜਰੀਵਾਲ ਸਾਹਿਬ। ਪਰ ਜਿਹੜੀ ਇੱਥੋਂ ਦੀ ਗੱਲ ਆ, ਮੁੱਖ ਚੀਜ਼ ਜਿਹੜੀ ਦੇਖਣ ਨੂੰ ਮਿਲੀ ਉਹ ਇਹ ਦੇਖਣ ਨੂੰ ਮਿਲੀ ਕਿ ਪਹਿਲਾਂ ਤੇ ਰੈਲੀਆਂ ਦੁਸਹਿਰਾ ਗਰਾਊਂਡ ਜਾਂ ਹੋਰ ਇਹੋ ਜਿਹੇ ਮੈਦਾਨਾਂ 'ਚ, ਰਾਮਲੀਲਾ ਮੈਦਾਨ, ਇਹੋ ਜਿਹੀਆਂ ਗਰਾਊਂਡਾਂ ਮੈਦਾਨਾਂ 'ਚ ਹੁੰਦੀਆਂ ਸਨ। ਫਿਰ ਇਹਨਾਂ ਦਾ ਰੁਖ ਧਾਰਮਿਕ ਸਥਾਨਾਂ ਵੱਲ ਹੋਇਆ। ਖੈਰ, ਉੱਥੇ ਵੀ ਮੇਰੇ ਖਿਆਲ ਦੇ ਨਾਲ ਥਾਂ ਜਿਹੜੀ ਥੁੜ ਗਈ। ਹੁਣ ਇਹ ਕਚਹਿਰੀਆਂ ਦੇ ਵਿੱਚ ਮਜ਼ਮੇ ਲੱਗਣ ਲੱਗ ਪਏ ਆ। ਜਿੱਦਾਂ ਦੋਵੇਂ ਧਿਰਾਂ ਨੇ ਅੱਜ ਉੱਥੇ ਕੀਤਾ ਸ਼ਕਤੀ ਪ੍ਰਦਰਸ਼ਨ ਕਚਹਿਰੀਆਂ ਦੇ ਵਿੱਚ, ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਦੂਜੇ ਵੀ ਇਹੋ ਜਿਹਾ ਦੁਹਰਾ ਦੇਣਗੇ, ਕਿਉਂਕਿ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਇਕੱਠ ਕੀਤੇ ਦੋਵਾਂ ਧਿਰਾਂ ਨੇ। ਪਰ ਇਹਦੇ ਤੋਂ ਇੱਕ ਚੀਜ਼ ਦਾ ਹੈ ਕਿ ਆਸ ਵੱਝਦੀ ਹੈ ਕਿ ਸਿਆਸਤ ਬਦਲ ਰਹੀ ਹੈ। ਦੁਸਹਿਰਾ ਗਰਾਊਂਡਾਂ 'ਚੋਂ ਨਿਕਲ ਕੇ ਹੁਣ ਜਿਹੜੀ ਰੈਲੀਆਂ ਵਾਲੀ ਜਗ੍ਹਾ ਮੋਕਲੀ ਹੋ ਕੇ ਉਹ ਕਚਹਿਰੀਆਂ ਤੱਕ ਆ ਗਈ ਆ। ਪਰ ਜਿਸ ਤਰੀਕੇ ਦੇ ਨਾਲ ਅੱਜ ਉੱਥੇ ਇੱਕ ਜਿਵੇਂ ਕਹਿ ਲਈਏ ਤਣਾਅ ਕ੍ਰੀਏਟ ਹੋਇਆ ਆਪਸ ਦੇ ਵਿੱਚ, ਉੱਥੇ ਇੱਕ ਦੂਜੇ ਵੱਲ ਜਿਵੇਂ ਖਾਣ ਵਾਲੀ ਨਿਗਾਹ ਨਾਲ ਵੇਖਿਆ ਜਾਂਦਾ ਸੀਗਾ। ਇਹ ਚੀਜ਼ਾਂ ਜਿਹੜੀਆਂ ਨੇ ਉਹ ਚੰਗੀਆਂ ਨਹੀਂ, ਸੰਕੇਤ ਚੰਗਾ ਨਹੀਂ। ਜਿਨ੍ਹਾਂ ਦੇ ਮੋਢਿਆਂ ਤੇ ਹੋਰ ਤਾਰਾ ਟੰਗਣ ਜੋਗੀ ਥਾਂ ਨਹੀਂ, ਉਹਨਾਂ ਨੂੰ, ਅਫਸਰਾਂ ਨੂੰ ਇਹ ਚੀਜ਼ ਵੇਖਣੀ ਚਾਹੀਦੀ ਕਿ ਤੁਹਾਡੇ ਉੱਥੇ 144 ਲੱਗੀ ਸੀ, ਬਾਵਜੂਦ ਇਸ ਦੇ ਦੋਵੇਂ ਪਾਰਟੀਆਂ ਜਿਹੜੀਆਂ ਉੱਥੇ ਇਕੱਠ ਕਰ ਗਈਆਂ। ਇਹ ਚੀਜ਼ਾਂ ਜਿਹੜੀਆਂ ਟਾਲਣ ਦੀ ਜ਼ਰੂਰਤ ਆ। ਹਾਂ, ਠੀਕ ਹੈ, ਜਿਵੇਂ ਅੱਜ ਮਜੀਠੀਆ ਸਾਹਿਬ ਨੇ ਬਾਹਰ ਨਿਕਲ ਕੇ ਮੁੱਛ ਨੂੰ ਵੱਟ ਦਿੱਤਾ ਹੈ, ਉਹ ਸਿੱਧਾ ਤੌਰ ਤੇ ਕਹਿ ਲਈਏ ਹੰਕਾਰ ਦਾ ਪ੍ਰਗਟਾਵਾ। ਇਹ ਕੋਈ ਜੰਗ ਨਹੀਂ ਲੜੀ ਜਾ ਰਹੀ ਕਿ ਤੁਹਾਡੇ ਹੱਥਾਂ 'ਚ ਤੀਰ ਕਮਾਨ ਆ, ਤੁਹਾਡੇ ਹੱਥਾਂ 'ਚ ਸਿਆਸੀ ਆਪੋ ਆਪਣੇ ਸਿਆਸੀ ਹਿੱਤ, ਆਪੋ ਆਪਣੀਆਂ ਸਿਆਸੀ ਤਾਕਤਾਂ, ਉਹਦੇ ਮਰਿਆਦਾ ਦੇ ਵਿੱਚ ਲੜੋ। ਪਰ ਮਜੀਠੀਆ ਨੇ ਜਿਵੇਂ ਆ ਕੇ ਮੁੱਛ ਨੂੰ ਵੱਟ ਦਿੱਤਾ, ਉਹ ਇੱਦਾਂ ਲੱਗਦਾ ਸੀਗਾ ਜਿਵੇਂ ਇੱਕ ਜਿਹੜਾ ਆਮ ਪੇਂਡੂ ਬੰਦਾ ਹੁੰਦਾ, ਜਿਵੇਂ ਕੋਠੇ ਤੇ ਚੜ੍ਹ ਕੇ ਕਹਿੰਦਾ ਕਿ ਨਹੀਂ ਮੈਂ ਤੇ ਬੜਕ ਮਾਰਨੀ ਆ। ਬਾਹਰ ਆ ਕੇ ਉਹ ਇੱਕ ਬੜਕ ਸੀਗੀ।
ਇਹ ਜਿਹੜੀਆਂ ਚੀਜ਼ਾਂ ਨੇ ਇਹ ਤਲਖੀ ਪੈਦਾ ਕਰ ਰਹੀਆਂ। ਮਜੀਠੀਆ ਸਾਹਿਬ ਕਿਸੇ ਪਿੰਡ ਦੇ ਜਿਹੜੇ ਵਿਗੜੇ ਹੋਏ ਵੱਡੇ ਘਰ ਦੇ ਕਾਕੇ ਨਹੀਂ, ਇਸ ਸਮੇਂ ਮੰਤਰੀ ਹੈ। ਜੋ ਅੱਜ ਉਹਨਾਂ ਨੇ ਕੀਤਾ ਉਹ ਸ਼ੋਭਦਾ ਨਹੀਂ, ਪਰ ਇਹ ਜਿਹੜੀਆਂ ਦੋਵੇਂ ਪਾਰਟੀਆਂ ਦੀ ਅੱਜ ਉੱਥੇ ਭੀੜ ਸੀ, ਇਹ ਸੰਕੇਤ ਹੈ ਇਹਨਾਂ ਅਫਸਰਸ਼ਾਹੀ ਨੂੰ ਵੀ, ਇਹਨਾਂ ਲੀਡਰਾਂ ਨੂੰ ਵੀ, ਕਿ ਇਹ ਬਰੂਦ ਦੀ ਚੰਗਿਆੜੀ ਲਈ ਫਿਰਦੇ ਹੋ ਤੁਸੀਂ, ਔਰ ਇਹ ਆਪ ਹੀ ਤੁਸੀਂ ਉਹਦੇ ਉੱਤੇ ਢੇਰ ਤੇ ਬੈਠੇ ਹੋ, ਬਰੂਦ ਦੇ ਢੇਰ ਤੇ ਬੈਠੇ ਹੋ, ਤੇ ਚੰਗਿਆੜੀ ਤੁਹਾਡੇ ਹੱਥ 'ਚ ਆ। ਦੋਵੇਂ ਧਿਰਾਂ ਜੇ ਸੰਭਲ ਕੇ ਚੱਲਣ, ਹਾਂ ਠੀਕ ਹੈ ਸਿਆਸੀ ਲੜਾਈ ਚੱਲੇ, ਪਰ ਆ ਜੋ ਖੁੱਲ੍ਹ ਦਿੱਤੀ ਕਿ ਜਿਸ ਤਰੀਕੇ ਨਾਲ ਆਮੋ ਸਾਹਮਣੇ ਭੀੜਾਂ ਆਈਆਂ, ਇਹ ਨਹੀਂ ਹੋਣੀ ਚਾਹੀਦੀ। ਜੀ 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 ਅੱਗੇ ਵਧਦੇ ਹਾਂ। ਲੁਧਿਆਣੇ ਵਿੱਚ ਇੱਕ ਕਿਸਾਨ ਦਾ ਸਾਰਾ ਟੱਬਰ ਹੋਇਆ ਕਤਲ। ਇਹ ਅੱਜ ਅੱਖ ਖੁੱਲ੍ਹਦੇ ਹੀ ਜੀ ਮਨਹੂਸ ਖਬਰ ਹੈ ਜਿਹੜੀ ਉਹ ਸੁਣਨ ਨੂੰ ਮਿਲੀ। ਇਹ ਲੁਧਿਆਣੇ ਜ਼ਿਲ੍ਹੇ ਦਾ ਖਾਸ ਲੁਧਿਆਣੇ ਸ਼ਹਿਰ ਦਾ ਹੀ ਸਥਾਨਕ BRS ਪੌਸ਼ ਇਲਾਕਾ ਹੈ ਕੋਈ ਉੱਥੋਂ ਦਾ, ਜਿੱਥੇ ਇਹ ਕਿਸਾਨ ਪਰਿਵਾਰ ਰਹਿੰਦਾ ਸੀਗਾ। ਸਰਦਾ ਪੁੱਜਦਾ ਪਰਿਵਾਰ ਸੀਗਾ। ਉਸ ਪਰਿਵਾਰ ਦਾ ਮੁਖੀ ਹੈ ਜਿਹੜਾ, ਔਰ ਉਸਦੀ ਪਤਨੀ, ਉਸਦੀ ਮਾਂ ਔਰ ਇੱਕ 15 ਸਾਲ ਦੀ ਧੀ ਹੈ ਜਿਹੜੀ, ਇਹ ਚਾਰੇ ਹੀ ਸਵੇਰੇ ਲਾਸ਼ਾਂ ਦੇ ਰੂਪ 'ਚ ਤਬਦੀਲ ਹੋਏ ਪਾਏ ਗਏ ਆ। ਦੱਸਦੇ ਆ ਕਿ 4 ਕਾਰਤੂਸ ਹੈ ਜਿਹੜੇ 315 ਬੋਰ ਦੇ, ਉਹ ਮਿਲੇ ਆ ਕੋਲ। ਤੇ ਨੌਕਰਾਣੀ ਨੇ ਆ ਕੇ ਵੇਖਿਆ ਸਵੇਰੇ, ਜਦੋਂ ਇਹ ਸਾਰਾ ਦ੍ਰਿਸ਼ ਵੇਖਿਆ ਤਾਂ ਕੰਬ ਗਈ। ਉਹਨੇ ਰੌਲਾ ਪਾਇਆ, ਉਹਨੇ ਸੂਚਨਾ ਦਿੱਤੀ ਹੈ। ਹੁਣ ਵੈਸੇ ਨੌਕਰਾਣੀ ਨੂੰ ਵੀ ਉਹਨਾਂ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ, ਪੁੱਛਗਿੱਛ ਉਹਦੇ ਤੋਂ ਵੀ ਹੋ ਰਹੀ ਹੈ। ਪਰ ਇਸ ਟੱਬਰ ਦਾ ਦੱਸਿਆ ਜਾ ਰਿਹਾ ਕਿ ਕਿਸੇ ਦੇ ਨਾਲ ਜ਼ਮੀਨੀ ਵਿਵਾਦ ਵੀ ਚੱਲਦਾ ਸੀਗਾ। ਸੋ ਪੁਲਿਸ ਕਈ ਥਿਊਰੀਆਂ ਤੇ ਕੰਮ ਕਰਦੀ ਪਈ ਹੈ। ਹਾਲ ਦੀ ਘੜੀ ਹੈ ਜਿਹੜੀ, ਉਹ ਕੋਈ ਉੱਥੇ ਗ੍ਰਿਫਤਾਰੀ ਨਹੀਂ ਹੋਈ। ਨੌਕਰਾਣੀ ਜ਼ਰੂਰ ਹਾਲੇ ਪੁਲਿਸ ਦੀ ਗਿਰਫਤ ਦੇ ਵਿੱਚ ਆ, ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪਰ ਜੋ ਵੀ ਹੋਇਆ ਮੰਦਭਾਗਾ ਹੋਇਆ। ਦੂਜੇ ਪਾਸੇ ਲੁਧਿਆਣਾ ਤੋਂ ਇੱਕ ਹੁਣੇ ਹੋਰ ਖਬਰ ਆ ਰਹੀ ਹੈ। ਕੁਝ ਸਮਾਂ ਪਹਿਲਾਂ ਜਿਹੜਾ ਉੱਥੇ ਆਲਮਗੀਰ ਪਿੰਡ ਦੇ ਵਿੱਚ ਇੱਕ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀਗਾ ਬੇਅਦਬੀ ਦੇ ਦੋਸ਼ਣ ਬਲਵਿੰਦਰ ਕੌਰ ਦਾ, ਉਸ ਮਾਮਲੇ ਦੇ ਵਿੱਚ ਵੀ 2 ਜਿਹੜੇ ਉਹ ਕਥਿਤ ਦੋਸ਼ੀ ਹੈ ਉਸ ਮਾਮਲੇ ਨਾਲ ਜੁੜੇ, ਇੱਕ ਸ਼ਾਇਦ ਗੁਰਪ੍ਰੀਤ ਸਿੰਘ ਜਾਗੋਵਾਲ ਹੈ, ਕੋਈ ਦੂਸਰਾ ਨਿਹਾਲ ਸਿੰਘ, ਇਹਨਾਂ ਨੇ ਉੱਥੇ ਸਰੈਂਡਰ ਕਰ ਦਿੱਤਾ ਅਦਾਲਤ ਦੇ ਵਿੱਚ ਸ਼ਾਮੀ, ਔਰ ਉਹ ਵੀ ਪੁਲਿਸ ਕਸਟਡੀ 'ਚ ਮੇਰੇ ਖਿਆਲ ਦੇ ਨਾਲ ਭੇਜੇ ਗਏ ਆ। ਜੀ ਜੀ ਤੇ ਸੁਖਬੀਰ ਬਾਦਲ ਨੇ ਵਰਤਿਆ ਆਂਕੜਿਆਂ ਦਾ ਹਥਿਆਰ। ਪੰਜਾਬ ਤਾਂ ਨਸ਼ੇ ਵਿੱਚ ਪਹਿਲੇ 10 ਸੂਬਿਆਂ 'ਚ ਵੀ ਨਹੀਂ। ਵੇਖੋ, ਆਂਕੜਿਆਂ ਦਾ ਹਥਿਆਰ ਹੁੰਦਾ ਹੀ ਇਸ ਕਰਕੇ ਆ ਕਿ ਸਿਆਸਤ ਜਦੋਂ ਵੀ ਉਹਨੂੰ ਲੋੜ ਪੈਂਦੀ ਹੈ ਫਿਰ ਉਹ ਕੱਢ ਖਲੋਂਦੀ ਹੈ। ਆਂਕੜਿਆਂ ਦੀ ਜਾਦੂਗਰੀ ਮੇਰੇ ਹਿਸਾਬ ਦੇ ਨਾਲ ਜੇ ਸੰਸਾਰ ਦੇ ਵਿੱਚ ਕਿਸੇ ਦੇਸ਼ ਦੇ ਲੋਕਤੰਤਰ ਦੇਸ਼ ਦੇ ਵਿੱਚ ਜ਼ਿਆਦਾ ਖੇਡੀ ਜਾਂਦੀ ਹੈ ਤਾਂ ਉਹ ਆਂਕੜਿਆਂ ਦੀ ਜਾਦੂਗਰੀ ਹੈ ਜਿਹੜੀ ਉਹ ਭਾਰਤ ਦੇ ਵਿੱਚ ਖੇਡੀ ਜਾਂਦੀ ਹੈ। ਕੋਈ ਇੱਥੇ ਜਿਹੜੀ ਹੈ ਮਹਿੰਗਾਈ ਦਰ ਨੂੰ ਘਟਾ ਕੇ ਪੇਸ਼ ਕਰ ਦਿੰਦਾ, ਕੋਈ ਇੱਥੇ ਜਿਹੜੀ ਹੈ GDP ਹੈ ਉਹਨੂੰ ਵਧਾ ਕੇ ਕੁਛ ਪੇਸ਼ ਕਰ ਦਿੰਦਾ। ਉਹ ਆਂਕੜਿਆਂ ਦੇ ਵਿੱਚ ਹੀ ਆਮ ਬੰਦਾ ਉਲਝ ਜਾਂਦਾ ਕਿ ਕੀ ਹੋ ਰਿਹਾ ਇੱਥੇ। ਤੇ ਇਹ ਵੀ ਦਿਨ ਵੇਖਿਆ ਭਾਰਤ ਵਾਸੀਆਂ ਨੇ ਜਦੋਂ ਇਹਨਾਂ ਨੇ 28 ਰੁਪਏ ਕਮਾਉਣ ਵਾਲੇ ਨੂੰ ਨਵਾਬ ਕਰਾਰ ਦੇ ਦਿੱਤਾ ਸੀਗਾ। ਉਹ ਵੀ ਤੇ ਆਂਕੜਿਆਂ ਦੀ ਜਾਦੂਗਰੀ ਸੀਗੀ ਕਿ 28 ਰੁਪਏ ਕਮਾਉਣ ਵਾਲਾ ਜਿਹੜਾ ਉਹ ਅਮੀਰ ਆ, ਉਹਦੇ ਤੇ ਬੜਾ ਬਵਾਲ ਹੋਇਆ ਸੀ। ਇਹ ਆਂਕੜਿਆਂ ਦੀ ਜਾਦੂਗਰੀ ਹੈ ਜਿਹੜੀ ਸੁਖਬੀਰ ਸਿੰਘ ਬਾਦਲ ਖੇਡੇਗਾ। ਇਹ ਇੱਕ ਦਿਨ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ, ਜਿਸ ਦਿਨ ਇਹ ਆਂਕੜੇ ਰਾਜ ਸਭਾ ਦੇ ਵਿੱਚ ਪੇਸ਼ ਹੋਏ ਸਨ। ਉਹ ਆਂਕੜੇ ਕੀ ਸਨ ਕਿ ਉਹਦੇ 'ਚ ਜਿਹੜਾ ਦੱਸਿਆ ਗਿਆ ਸੀਗਾ ਕਿ ਮਹਾਰਾਸ਼ਟਰ ਹੈ ਜਿਹੜਾ, ਉਹਦੇ 'ਚ 2014 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਨਸ਼ੇ ਨਾਲ ਓਵਰਡੋਜ਼ ਨਾਲ ਮੌਤਾਂ ਹੋਈਆਂ ਨੇ ਉਹ ਪਹਿਲੇ ਨੰਬਰ ਤੇ ਹੈ ਮਹਾਰਾਸ਼ਟਰ ਉਸ ਮਾਮਲੇ ਦੇ ਵਿੱਚ। ਤੇ ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਹੈ ਜਿਹੜਾ ਉਹ 5 ਤੋਂ ਥੱਲੇ ਹੈ। ਪਰ ਸੁਖਬੀਰ ਸਿੰਘ ਬਾਦਲ ਉਹਨੂੰ ਖਿੱਚ ਧੂਕ ਕੇ ਵਾਹਵਾ ਜ਼ੋਰ ਲਾ ਕੇ ਉਹਨੂੰ ਹੋਰ ਵੀ ਥੱਲੇ ਲੈ। ਉਹ ਕਹਿੰਦੇ ਜੀ ਅਸੀਂ ਤਾਂ ਟੌਪ 10 ਤੋਂ ਬਾਹਰ ਹੀ ਹਾਂ, ਅਸੀਂ ਤਾਂ ਬੜੀ ਦੂਰ ਖੜੇ ਹਾਂ। ਸੋ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਆ ਜਿਹੜਾ ਹੁਣ ਪੁਲਿਸ ਵਾਲਾ ਡੋਪ ਟੈਸਟ ਆ, ਦੇਖੋ ਇਹਦੇ ਵਿੱਚ ਹੁਣ ਤੱਕ ਅੱਜ ਵਾਲਾ ਦਿਨ ਨਾ ਗਿਣੀਏ, ਕੱਲ੍ਹ ਵਾਲਾ ਪਰਸੋਂ ਵਾਲਾ, ਇਹਨਾਂ 2 ਦਿਨਾਂ ਦੇ ਵਿੱਚ 16,000 ਜਿਹੜਾ ਉਮੀਦਵਾਰ ਸੀ ਉਹਨੇ ਟਰਾਇਲ ਦੇਣਾ ਸੀ। ਉਹਦੇ ਚੋਂ ਲਗਭਗ 600 ਪੋਜ਼ਿਟਿਵ ਆਇਆ ਤੇ 16,000 ਦੇ ਵਿੱਚੋਂ 3,000 ਉਮੀਦਵਾਰ ਆਇਆ ਨੀਗਾ। ਉਹ ਹੁਣ ਦੱਸੋ ਕਿੱਥੇ ਮੱਥਾ ਟੇਕਣ ਚਲਾ ਗਿਆ। ਇਸੇ ਕਰਕੇ ਕਿਉਂ ਫੜੇ ਜਾਂਦੇ ਆ ਤਾਂ ਦੂਜੇ ਡਰਦੇ ਆਉਂਦੇ ਨਹੀਂ ਕਿ ਭਰਤੀ ਤੇ ਹੋਣਾ ਨਹੀਂ। ਕੋਈ ਸਿਆਪਾ ਇਹ ਨਾ ਪਾ ਦੇਣ ਕਿ ਉੱਥੇ 4 ਦਿਨ ਡੀ ਐਡਿਕਸ਼ਨ ਕੇਂਦਰ ਦੇ ਵਿੱਚ ਛੱਡ ਆਉਣ, ਨਸ਼ਾ ਛਡਾਊ ਕੇਂਦਰ 'ਚ ਛੱਡ ਆਉਣ, ਉੱਥੇ ਪਾਸੇ ਮਾਰੀ ਚੱਲਾਂਗੇ। ਇਹਦੇ ਨਾਲੋਂ ਚੰਗਾ ਕਿ ਇਸ ਨੌਕਰੀ ਤੋਂ ਹੀ ਪਾਸੇ ਹੋ ਜਾਓ। ਸੋ ਇਹ ਪ੍ਰਭਾਵ ਦੇਖਣ ਦੀ ਜ਼ਰੂਰਤ ਆ ਕਿ ਜੇਕਰ ਨੌਜਵਾਨ ਜਿਹੜੇ ਇਸ ਸਮੇਂ
ਕੁਛ ਪੜ੍ਹਦੇ ਹੋਣਗੇ, ਕੁਛ ਪੜ੍ਹ ਕੇ ਹਟੇ ਹੋਣਗੇ, ਜਿਹੜੇ ਚੇਤਨ ਹੰਨੇ, ਜਿਹੜੇ ਬਿਲਕੁਲ ਆਪਣੇ ਕੈਰੀਅਰ ਨੂੰ ਬਣਾਉਣ ਦੇ ਵਿੱਚ ਰੁੱਝੇ ਹੋਏ ਆ, ਜੇ ਉਹਨਾਂ ਦੇ ਵਿੱਚੋਂ ਇਸ ਪੱਧਰ ਦਾ ਅੰਕੜਾ ਨਿਕਲ ਕੇ ਆ ਰਿਹਾ ਤਾਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਅੰਕੜਾ ਹੋਵੇਗਾ? ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਇੱਕ ਬਹੁਤ ਸਧਾਰਨ ਬੁੱਧੀ ਦਾ ਕੋਈ ਮਾਲਕ ਆ ਤਾਂ ਉਹ ਵੀ ਅੰਦਾਜ਼ਾ ਲਾ ਕੇ ਤੁਹਾਨੂੰ ਦੱਸ ਦੇਗਾ ਕਿ ਜੇ ਪਾੜਿਆਂ ਦੇ ਵਿੱਚੋਂ, ਜੇ ਇਹ ਜਿਹਨੂੰ ਆਪਾਂ ਨਰੋਇਆ ਵਰਗ ਕਹਿੰਦੇ ਆ ਸਮਾਜ ਦਾ, ਜੇ ਇਹਨਾਂ ਮੁੰਡਿਆਂ ਚੋਂ ਇਸ ਪੱਧਰ ਦੇ ਕੇਸ ਨਿਕਲ ਰਹੇ ਆ ਤਾਂ ਆਮ ਸਮਾਜ ਹੈ ਜਿਹੜਾ, ਉਹਦੇ ਵਿੱਚੋਂ ਕਿਸ ਤਰ੍ਹਾਂ ਦੀ ਹਾਲਤ। ਇਹ ਸੁਖਬੀਰ ਸਿੰਘ ਬਾਦਲ ਨੂੰ ਹੁਣ ਸਮਝਣ ਦੀ ਜ਼ਰੂਰਤ ਹੈ, ਸ਼ਾਇਦ ਸਮਝਦੇ ਆ, ਪਰ ਸਿਆਸਤ ਹੈ ਜਿਹੜੀ ਉਹ ਸਮਝ ਪੈਣ ਨਹੀਂ ਦਿੰਦੀ। ਠੀਕ ਆ, ਉੱਥੇ ਅੰਕੜਾ ਜਿਹੜਾ, ਉਹ ਅੰਕੜਾ ਇਸ ਬਾਜ਼ੀਗਰੀ ਨਾਲ ਥੱਲੇ ਲਿਆਂਦਾ ਜਾਂਦਾ ਹੈ ਕਿ ਇੱਕ ਹੋੜ ਲੱਗਦੀ ਹੈ ਰਾਜਾਂ ਦੇ ਵਿੱਚ। ਹੁਣ ਜਿਵੇਂ ਦੇਖੋ ਕਿਸਾਨ ਖੁਦਕੁਸ਼ੀਆਂ, ਕਿਹੜਾ ਦਿਨ ਆ ਜਿਸ ਦਿਨ ਸਾਡੇ ਖੇਤਾਂ ਦੇ ਪੁੱਤਾਂ ਦੀਆਂ 2-4 ਫੋਟੋਆਂ ਅਖਬਾਰਾਂ 'ਚ ਨਹੀਂ ਲੱਗਦੀ? ਕੋਈ ਦਿਨ ਐਸਾ ਦੱਸੋ, ਕੋਈ ਦਿਨ ਵੇਖਿਆ? ਪਰ ਜੇ ਤੁਸੀਂ ਅੰਕੜੇ ਤੇ ਨਿਗਾਹ ਮਾਰੋ ਤੇ ਉਹੀ ਅੰਕੜਾ ਖੜਾ 6,500 ਵਾਲਾ ਕਿ 2002 ਤੋਂ ਬਾਅਦ ਹੁਣ ਤੱਕ 6,500 ਖੁਦਕੁਸ਼ੀਆਂ ਹੋਈਆਂ, ਜਦ ਕਿ ਮੇਰੇ ਖਿਆਲ ਦੇ ਨਾਲ ਜੇ ਕੋਈ ਨਿੱਤ ਅਖਬਾਰ ਪੜ੍ਹਨ ਵਾਲਾ ਬੰਦਾ ਤੇ 6,500 ਖੁਦਕੁਸ਼ੀਆਂ ਦੀ ਕਟਿੰਗ ਤੇ ਉਹਦੇ ਕੋਲ ਹੋਏਗੀ ਬਾਅਦ ਦੇ 4-5 ਸਾਲਾਂ ਦੇ ਵਿੱਚ। ਸੋ ਇਹ ਅੰਕੜਿਆਂ ਵਾਲੀਆਂ ਚੀਜ਼ਾਂ ਇਸੇ ਤਰ੍ਹਾਂ ਹੀ ਵਾਪਰਦੀਆਂ। ਪਿੱਛੇ ਜੇ ਸੁਪਰੀਮ ਕੋਰਟ ਦੇ ਵਿੱਚ ਫਰੀਦਕੋਟੋਂ ਮਾਮਲਾ ਗਿਆ, ਜਦੋਂ ਫਰੀਦਕੋਟ ਦੇ ਵਿੱਚ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਲਾਪਤਾ ਹੋਣ ਲੱਗ ਪਏ ਅਚਾਨਕ, ਉਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀਗਾ ਪਿਛਲੀ ਜਨਵਰੀ ਦੇ ਵਿੱਚ। ਸੁਪਰੀਮ ਕੋਰਟ ਨੇ ਹਦਾਇਤਾਂ ਕੀਤੀਆਂ ਸੀ, ਉਹਨੇ ਕਿਹਾ ਜਿਹੜਾ ਵੀ ਪਰਿਵਾਰ ਤੁਹਾਡੇ ਕੋਲ ਪਹੁੰਚ ਕਰਦਾ ਹੈ ਉਹਦੀ FIR ਦਰਜ ਕਰਕੇ ਸਾਨੂੰ ਰਿਪੋਰਟ ਕਰੋ। ਤੇ ਤੁਸੀਂ ਹੈਰਾਨ ਹੋ ਜਾਓਗੇ ਜਾਣ ਕੇ ਕਿ 1.5 ਸਾਲਾਂ ਦੇ ਜਿਹੜੇ ਬੰਦੇ ਲਾਪਤਾ ਹੋਏ ਸੀ ਉਹਨਾਂ ਦੀ FIR ਕੱਟੀ ਸੀ ਪੰਜਾਬ ਪੁਲਿਸ ਨੇ। ਕਿੱਡੀ ਸ਼ਰਮ ਵਾਲੀ ਗੱਲ ਆ ਕਿ 1.5 ਸਾਲ ਤੋਂ ਜਿਹੜੇ ਪਰਿਵਾਰ ਉੱਥੇ ਘੁੰਮ ਰਹੇ ਸੀ ਕਿ ਭਾਈ FIR ਦਰਜ ਕਰ ਲਓ, ਉਹਨਾਂ ਦੀ ਕਿਸੇ ਨੇ ਸੁਣੀ ਨਹੀਂ। ਜਦੋਂ ਸੁਪਰੀਮ ਕੋਰਟ ਨੇ ਡੰਡਾ ਚਲਾਇਆ 1.5 ਸਾਲ ਬਾਅਦ ਉਹ FIRs ਜਿਹੜੀਆਂ ਸੀਗੀਆਂ ਦਰਜ ਕੀਤੀਆਂ ਗਈਆਂ। ਇਹ ਕਾਹਦੇ ਲਈ ਹੋ ਰਿਹਾ? ਇਹੀ ਖੇਡ ਸਮਝਣ ਵਾਲੀ ਹੈ ਕਿ ਜੇਕਰ FIR ਕੱਟੀ ਜਾਂਦੀ ਹੈ ਤਾਂ ਉਹ ਜਿਹੜਾ ਇਹਨਾਂ ਦਾ ਹੁੰਦਾ ਹੈ, ਜਿਹੜਾ ਅਪਰਾਧਾਂ ਦੇ ਨਾਲ ਜੁੜੇ ਜਿਹੜੇ ਮਾਮਲਿਆਂ ਦੀ ਰੱਖਦਾ ਗਿਣਤੀ ਮਿਣਤੀ ਉਤਲਾ, ਜਿਹਨੂੰ ਆਪਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਕਹਿ ਦਿੰਦੇ ਆ, ਉਹਦੇ ਵਿੱਚ ਕੇਸ ਚਲਾ ਜਾਂਦਾ ਹੈ, ਉਹ ਅੰਕੜਾ ਉਹਦੇ 'ਚ ਦਰਜ ਹੋ ਜਾਂਦਾ ਹੈ। ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉੱਥੇ ਅੰਕੜਾ ਜਾਣ ਤੋਂ ਰੋਕਿਆ ਜਾਵੇ। ਇਸ ਕਰਕੇ ਬਹੁਤ ਸਾਰੀਆਂ FIRs ਜਿਹੜੀਆਂ ਉਹ ਕੱਟੀਆਂ ਨਹੀਂ ਜਾਂਦੀਆਂ। ਇਹੀ ਚੀਜ਼ ਜਿਹੜੀ ਹੈ ਬਲਾਤਕਾਰਾਂ ਦੇ ਮਾਮਲਿਆਂ ਦੇ ਵਿੱਚ ਵੀ ਇਹ ਹੈ ਕਿ ਆਮ ਸਧਾਰਨ ਪਰਿਵਾਰ ਹੈ ਜਿਹੜਾ ਉਹ ਵਿਲਕਦਾ ਰਹਿ ਜਾਂਦਾ, ਉਹਦਾ ਮਾਮਲਾ ਹੀ ਨਹੀਂ ਦਰਜ ਹੁੰਦਾ। ਇਹੀ ਚੀਜ਼ ਨਸ਼ਿਆਂ ਵਾਲੀ, ਮੈਂ ਇੱਕ ਦਿਨ ਤੁਹਾਨੂੰ ਅੱਗੇ ਵੀ ਅੰਕੜਾ ਦੱਸਿਆ ਸੀਗਾ ਕਿ ਇੱਕ ਮੁਕੰਦਪੁਰ ਕਸਬਾ ਹੈ, ਸਿਰਫ ਪੰਜਾਬ ਦੇ ਵਿੱਚੋਂ ਇੱਕ ਹੀ ਅੰਕੜਾ ਜਿਹਦੀ ਆਪਾਂ ਉਦਾਹਰਨ ਦੇ ਸਕਦੇ ਹਾਂ ਸੁਖਬੀਰ ਸਿੰਘ ਬਾਦਲ ਨੂੰ, ਜਿਹੜਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਆਉਂਦਾ, ਮੁਕੰਦਪੁਰ ਬਲਾਕ ਹੈ ਜਿਹੜਾ, ਉਹਦੇ ਵਿੱਚ 50 ਸਾਲਾਂ ਦੇ ਵਿੱਚ 427 ਮੌਤਾਂ ਹੋਈਆਂ ਸਨ ਜਿਹੜੀਆਂ 15 ਤੋਂ 40 ਸਾਲ ਦੀ ਉਮਰ ਦੇ ਦਰਮਿਆਨ ਸਨ। ਉਹਦੇ ਚੋਂ 225 ਜਿਹੜੀਆਂ ਮੌਤਾਂ ਸੀਗੀਆਂ ਉਹ ਬਿਲਕੁਲ ਜਵਾਨ ਮੁੰਡੇ ਸੀਗੇ। ਉਹਦੇ ਚੋਂ 90 ਨੂੰ ਹਾਰਟ ਅਟੈਕ ਦੀ ਮੌਤ ਦੀ ਵਜ੍ਹਾ ਦੱਸਿਆ ਗਿਆ। 90 ਜਿਹੜੇ ਸੀਗੇ ਬਿਲਕੁਲ ਨੌਜਵਾਨ ਮੁੰਡੇ। ਹੁਣ ਇਹ ਅੰਕੜਾ ਮੰਨਣ 'ਚ ਨਹੀਂ ਆਉਂਦਾ ਕਿ 90 ਮੁੰਡਿਆਂ ਨੂੰ ਬਲਾਕ ਦੇ ਵਿੱਚ 2-4 ਸਾਲਾਂ ਦੇ ਵਿੱਚ ਹਾਰਟ ਅਟੈਕ ਇੰਨੇ ਜ਼ਿਆਦਾ ਹੋਣ। ਬਾਅਦ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਜਾ ਕੇ RTI ਐਕਟਿਵਿਸਟ ਨੌਜਵਾਨ ਹੈ ਬਹੁਤ ਤੇਜ਼ ਤਰਾਰ, ਉਹਨਾਂ ਨੇ ਜਾ ਕੇ ਪਤਾ ਕੀਤਾ ਕਿ ਭਾਈ ਇਹਨਾਂ ਦਾ ਕਾਰਨ ਕੀ ਸੀ ਅਸਲ। ਤੇ ਘਰਦਿਆਂ ਨੇ ਦੱਸਿਆ, ਕਿਸੇ ਨੇ ਦੱਸਿਆ ਕਿ ਚਿੱਟਾ ਪੀ ਕੇ ਮਰ ਗਿਆ, ਕਿਸੇ ਨੇ ਦੱਸਿਆ ਟੀਕਾ ਲਾ ਕੇ ਮਰ ਗਿਆ। ਹੁਣ ਜਦੋਂ ਤੁਸੀਂ ਅੰਕੜਾ ਦਰਜ ਹੀ ਨਹੀਂ ਕਰਨਾ, ਓਵਰਡੋਜ਼ ਦੇ ਨਾਲ ਮਰਿਆ ਬੰਦਾ ਜਿਹੜਾ ਦਰਜ ਹੀ ਨਹੀਂ ਕਰਨਾ, ਆ ਹੁਣ 15-20 ਮੌਤਾਂ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਹੋਈਆਂ ਨੇ, ਉਹ ਕਿੰਨੀਆਂ ਕੁ ਦਰਜ ਕਰ ਲਈਆਂ ਨਾ। ਸੋ ਜਦੋਂ ਦਰਜ ਹੀ ਨਹੀਂ ਕਰਨੀਆਂ, ਅੰਕੜਾ ਤੁਹਾਡਾ ਉਹ ਜਿਵੇਂ ਕਹਿੰਦੇ ਹੁੰਦੇ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ, ਸਾਡਾ ਹਾਲ ਹੋਗਾ। ਬਿਲਕੁਲ ਜੀ। ਅਗਲੀ ਗੱਲ ਕਰਦੇ ਆਪਾਂ ਮਿੰਟੂ ਜੀ, ਵੀ ਇੰਡੋਨੇਸ਼ੀਆ ਵਿੱਚ ਫਾਂਸੀ ਦੀ ਸਜ਼ਾ ਯਾਫਤਾ ਗੁਰਦੀਪ ਦੇ ਮੌਤ ਕੋਲ ਦੀ ਮੁੜ ਕੇ ਆਈ। ਉਹਦੇ ਪਰਿਵਾਰ ਲਈ ਇੱਕ ਬਹੁਤ ਵੱਡੀ ਰਾਹਤ ਹੈ ਕਿ ਜਿਹੜੀ ਮੌਤ ਸੀਗੀ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਚੁੰਮੀ ਲੈ ਕੇ ਮੁੜ ਗਈ। ਜਦੋਂ ਤੇਜ਼ ਬਾਉਂਸਰ ਹੁੰਦੀ ਹੈ ਨਾ ਕਿਸੇ ਬੈਟਸਮੈਨ ਨੂੰ, ਤੇ ਦੱਸਦੇ ਆ ਕਿ ਕ੍ਰਿਕਟ ਦੀ ਭਾਸ਼ਾ 'ਚ ਕਹਿੰਦੇ ਆ ਕਿ ਬਾਲ ਨੱਕ ਦੀ ਚੁੰਮੀ ਲੈ ਕੇ ਲੰਘ ਗਈ। ਉਹੀ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਮੌਤ ਸੀਗੀ ਗੁਰਦੀਪ ਦੀ ਬਿਲਕੁਲ ਧੌਣ ਦੇ ਨਾਲ ਉਹ ਖਹਿ ਕੇ ਮੁੜ ਗਈ। ਇਹ ਗੁਰਦੀਪ ਸਿੰਘ ਆ ਜਿਹੜਾ 2000 ਮੇਰੇ ਖਿਆਲ ਦੇ ਨਾਲ 2002-04 ਦੇ ਉੱਥੇ ਇੰਡੋਨੇਸ਼ੀਆ ਦੇ ਵਿੱਚ ਫਸਿਆ ਹੋਇਆ ਹੈ। ਨਿਊਜ਼ੀਲੈਂਡ ਚੱਲਿਆ ਸੀ। ਜਿਹੜੇ ਉਹਦੇ ਪਰਿਵਾਰ ਆ, ਜਿਹੜੇ ਉਹਦੇ ਪਰਿਵਾਰਕ ਮੈਂਬਰ ਆ, ਉਹ ਜੋ ਕਹਿੰਦੇ ਆ ਉਹਦੇ ਅਨੁਸਾਰ ਇਹ ਕਹਿੰਦੇ ਕਿ ਨਿਊਜ਼ੀਲੈਂਡ ਜਾ ਰਿਹਾ ਸੀਗਾ ਤੇ ਇੰਡੋਨੇਸ਼ੀਆ ਦੇ ਵਿੱਚ ਇਹਨੂੰ ਉੱਥੇ ਉਤਾਰ ਲਿਆ ਗਿਆ ਉਸ ਏਅਰਪੋਰਟ ਤੇ, ਜਿੱਥੇ ਦਾਅਵਾ ਕੀਤਾ ਗਿਆ ਕਿ ਇਹਨਾਂ ਕੋਲੋਂ 300 ਗ੍ਰਾਮ ਜਿਹੜੀ ਹੈ
ਹੈਰੋਇਨ ਫੜੀ ਗਈ ਹੈ। ਕੱਲ ਗੁਰਦੀਪ ਦਾ ਤੜਕੇ ਫੋਨ ਆਇਆ ਸੀਗਾ, ਦੱਸਦੇ ਆ ਕਿ ਆਪਣੇ ਟੱਬਰ ਦੇ ਨਾਲ ਕੁਝ ਸੈਕਿੰਡ ਗੱਲ ਕੀਤੀ, ਆਪਣੀ ਘਰਦੀ ਨੂੰ ਆਖਿਆ ਕਿ ਆਖਰੀ ਫਤਿਹ ਹੁਣ ਮਨਜ਼ੂਰ ਕਰੀ ਕਰਮਾਂ ਵਾਲੀ ਤੇ ਬੱਚਿਆਂ ਦਾ ਧਿਆਨ ਰੱਖੀ, ਮੇਰੀ ਲਾਸ਼ ਹੀ ਆਏਗੀ। ਬੜੇ ਭਾਵੁਕ ਇਹ ਸ਼ਬਦ ਸੀ ਤੇ ਬੜੇ ਕਰੁਣਾਮਈ ਸ਼ਬਦ ਸਨ, ਅੱਜ ਅਖਬਾਰਾਂ 'ਚ ਵੀ ਛਪੇ। ਤੇ ਪਰ ਇੱਕ ਚੀਜ਼ ਦੀ ਦਾਦ ਦੇਣੀ ਪਏਗੀ ਕਿ ਜਿਸ ਤਰੀਕੇ ਦੇ ਨਾਲ ਵਿਦੇਸ਼ ਮੰਤਰਾਲੇ ਨੇ, ਜੋ ਅਕਸਰ ਪੰਜਾਬੀਆਂ ਦੇ ਮਾਮਲੇ 'ਚ ਅਵੇਸਲਾ ਹੁੰਦਾ, ਪਰ ਇਸ ਮਾਮਲੇ 'ਚ ਥੋੜ੍ਹਾ ਜਿਹਾ ਉਹਨੇ ਆਪਣੇ ਆਪ ਨੂੰ ਗੰਭੀਰ ਕੀਤਾ, ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਵੇਦਨਸ਼ੀਲ ਕੀਤਾ ਤੇ ਉਹਨਾਂ ਦੇ ਰਾਜਦੂਤ ਤੱਕ ਪਹੁੰਚ ਕੀਤੀ। ਫਿਰ ਉਹਨਾਂ ਦੇ ਮੁਲਕ ਦੇ ਜੋ ਉੱਥੇ ਪ੍ਰਸ਼ਾਸਕ ਅਧਿਕਾਰੀ ਹੈ ਉਹਨਾਂ ਨਾਲ ਰਾਬਤਾ ਕੀਤਾ ਤੇ ਇਹ ਜਿਹੜੇ 14 ਜਣੇ ਫਾਂਸੀ ਦੀ ਸਜ਼ਾ ਯਾਫਤਾ ਸਨ, ਫਾਂਸੀ ਦੀ ਸਜ਼ਾ ਯਾਫਤਾ ਕਹਿ ਲਓ ਜਾਂ ਮੌਤ ਦੀ ਸਜ਼ਾ ਯਾਫਤਾ ਕਹਿ ਲਓ, ਇਹਨਾਂ ਨੂੰ ਦੇਰ ਰਾਤ, ਜਿਵੇਂ ਆਪਣੀ ਕੱਲ੍ਹ ਵਾਲੀ ਰਾਤ ਲੰਘ ਕੇ ਗਈ ਹੈ ਭਾਰਤ ਦੇ ਵਿੱਚ, 12 ਵਜੇ ਤੋਂ ਬਾਅਦ ਇਹਨਾਂ ਨੂੰ ਗੋਲੀ ਨਾਲ ਉਡਾਇਆ ਜਾਣਾ ਸੀ। ਸੋ ਜਿਹੜੇ 14 ਸੀ, 14 ਦੇ ਵਿੱਚੋਂ 4 ਬੰਦਿਆਂ ਨੂੰ ਉਡਾ ਦਿੱਤਾ ਗਿਆ 12:04 ਤੇ ਰਾਤ। ਪਰ ਗੁਰਦੀਪ ਨੂੰ ਐਨ ਮੌਕੇ ਤੇ, ਕਿਉਂਕਿ ਇਹਦਾ ਨੰਬਰ ਪਹਿਲੀਆਂ ਸੀ, ਗੁਰਦੀਪ ਨੂੰ ਐਨ ਮੌਕੇ ਤੇ ਬਖਸ਼ ਦਿੱਤਾ ਗਿਆ। ਇਹ ਹੁਣ ਚਾਹੇ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦੀ ਕੂਟਨੀਤੀ ਦਾ ਨਤੀਜਾ ਹੈ, ਪਰ ਇਹ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਭਾਰਤ ਸਰਕਾਰ ਨੇ ਦੇਰ ਨਾਲ ਕੀਤੀਆਂ, ਜੇ ਪਹਿਲਾਂ ਕੀਤੀਆਂ ਹੁੰਦੀਆਂ ਤੇ ਸ਼ਾਇਦ ਨਤੀਜੇ ਆ ਜਿਹੜੇ ਉਹ ਇਹਦੋਂ ਪਹਿਲਾਂ ਹੀ ਚੰਗੇ ਮਿਲ ਜਾਂਦੇ। ਇਸ ਕੇਸ ਦੀ ਜਿੱਥੋਂ ਤੱਕ ਪਿਛੋਕੜ ਦੀ ਗੱਲ ਆ, ਇਹ ਖੁਦ ਗੁਰਦੀਪ ਸਿੰਘ ਦੀ ਕਹਾਣੀ ਹੈ, ਜੋ ਉਹ ਕਹਿੰਦਾ ਕਿ ਮੇਰੇ ਕੋਲ ਕੁਛ ਨਹੀਂ ਸੀ ਫੜਿਆ ਗਿਆ, ਅਸਲ ਦੇ ਵਿੱਚ ਇੱਕ ਪਾਕਿਸਤਾਨੀ ਫੜਿਆ ਸੀ, ਕਹਿੰਦਾ ਜਦੋਂ ਸਾਨੂੰ ਉੱਥੇ ਏਅਰਪੋਰਟ ਤੇ ਫੜਿਆ ਤੇ ਇੰਡੋਨੇਸ਼ੀਆ ਦੀ ਪੁਲਿਸ ਨੇ ਇਹਨੂੰ ਸਰਕਾਰੀ ਗਵਾਹ ਬਣਾਇਆ ਸੀ ਕਿ ਤੂੰ ਇਹਦੇ ਤੇ ਗਵਾਹੀ ਦੇ ਦੇ, ਪਾਕਿਸਤਾਨੀ ਤੇ ਗਵਾਹੀ ਦੇ ਦੇ, ਤੈਨੂੰ ਛੱਡ ਦਿਆਂਗੇ। ਤੇ ਕਹਿੰਦਾ ਕਿ ਬਾਅਦ ਦੇ ਵਿੱਚ ਜਦੋਂ ਮੈਂ ਗਵਾਹ ਬਣ ਗਿਆ, ਮੈਨੂੰ ਕੇਸ ਦੇ ਵਿੱਚ ਹੀ ਜਿਹੜਾ ਸੀ ਉਹ ਨਾਮਜ਼ਦ ਕਰ ਲਿਆ ਗਿਆ। ਸੋ ਇਹ ਕਹਾਣੀਆਂ, ਇਸ ਕਹਾਣੀ ਦਾ ਅਸਲ ਪਹਿਲੂ ਕੀ ਹੈ ਉਹ ਹਾਲੇ ਜਾਂਚ ਦਾ ਵਿਸ਼ਾ ਹੈ, ਉਹ ਖੋਜ ਦਾ ਵਿਸ਼ਾ ਹੈ। ਪਰ ਹਾਲ ਦੀ ਘੜੀ ਇਹ ਕਿਹਾ ਜਾ ਸਕਦਾ ਕਿ ਗੁਰਦੀਪ ਸਿੰਘ ਦੇ ਪਰਿਵਾਰ ਲਈ ਇਹ ਪਲ ਹੈ ਜਿਹੜੇ ਹਾਲਾਂਕਿ ਤੁੜਕੂ ਤੇ ਉਹਨਾਂ ਨੂੰ ਲੱਗਾ, ਪਰ ਇੱਕ ਵਾਰੀ ਇਹ ਸੁੱਖ ਦਾ ਸੁਨੇਹਾ ਦੇ ਕੇ ਗਏ ਕਿ ਗੁਰਦੀਪ ਦੀ ਮੌਤ ਹੈ ਜਿਹੜੀ ਟਲ ਗਈ ਹੈ। ਇਹ ਹੁਣ ਪੱਕੇ ਤੌਰ ਤੇ ਟਲਦੀ ਹੈ ਜਾਂ ਵਕਤੀ ਤੌਰ ਤੇ ਟਲਦੀ ਹੈ, ਇਹ ਸਮਾਂ ਦੱਸੇਗਾ। ਜੀ 30,000 ਵਿਦਿਆਰਥੀ 8ਵੀਂ ਦੀ ਪ੍ਰੀਖਿਆ ਮੁੜ ਦੇਣਗੇ। ਇਹ ਦੇਖੋ ਜਿਹੜਾ ਪ੍ਰੀਖਿਆਵਾਂ ਵਾਲਾ ਪੰਗਾ ਹੈ, ਇਹ ਪਤਾ ਨਹੀਂ ਪੰਜਾਬ ਸਰਕਾਰ ਆਪਣੇ ਨਤੀਜੇ ਬਿਹਤਰ ਕਰਦੀ ਪਈ ਹੈ ਜਾਂ ਜਿਹੜੇ ਨਤੀਜੇ ਮਾੜੇ ਆਏ ਆ ਉਹਨਾਂ ਤੋਂ ਘਬਰਾ ਇੰਨਾ ਗਈ ਹੈ ਕਿ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਰਾਈਟ ਟੂ ਐਜੂਕੇਸ਼ਨ ਜਿਹੜਾ ਇਸ ਮੁਲਕ ਦੇ ਵਿੱਚ ਲਾਗੂ ਹੈ, ਇਹ ਸਾਰਾ ਉਹ ਵੀ ਉਹਦੇ ਉਲਟ ਰਿਹਾ ਹੈ। ਜੀ ਹੁਣ ਦੇਖੋ 8ਵੀਂ ਤੱਕ ਤੇ ਕਿਸੇ ਨੂੰ ਫੇਲ ਨਹੀਂ ਕਰਨਾ, ਇਹ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਇਹ ਮੱਧ ਆ ਕਿ ਤੁਸੀਂ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ। ਇਹਨਾਂ ਨੇ 8ਵੀਂ ਤੱਕ ਫੇਲ ਕੀਤਾ ਵੀ ਨਹੀਂ, ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਵੇਖਿਆ ਕਿ ਕੁਝ ਸਟੂਡੈਂਟ ਹੈ ਜਿਹੜੇ 5ਵੀਂ ਤੇ 8ਵੀਂ ਦੇ, ਉਹ ਆਏ ਨਹੀਂ, ਉਹਨਾਂ ਨੇ ਪੇਪਰ ਦੇ ਵਿੱਚ ਭਾਗ ਹੀ ਨਹੀਂ ਲਿਆ, ਪਾਰਟਿਸਿਪੇਟ ਹੀ ਨਹੀਂ ਕੀਤਾ। ਐਗਜ਼ਾਮੀਨੇਸ਼ਨ ਜਦੋਂ ਹੁੰਦੇ ਸੀਗੇ, ਐਗਜ਼ਾਮ ਹੁੰਦੇ ਸੀਗੇ, ਉਹ ਆਏ ਨਹੀਂ। ਸੋ ਇਹਨਾਂ ਨੇ ਹੁਣ ਇਹ ਵੇਖਿਆ ਕਿ ਉਹ ਤੇ ਘਰੇ ਬੈਠੇ ਹੀ ਪਾਸ ਹੋ ਰਿਹਾ, ਤਾਂ ਉਹਦਾ ਅਰਥ ਇਹ ਹੈ ਕਿ ਜੇ ਅਸੀਂ ਉਹਨਾਂ ਨੂੰ ਘਰੇ ਬੈਠੇ ਨੂੰ ਪਾਸ ਕਰ ਦਿੱਤਾ ਤੇ ਉਹ ਅਗਲੀਆਂ ਕਲਾਸਾਂ ਦੇ ਵਿੱਚ ਜਦੋਂ ਜਾਣਗੇ ਉਹ ਸਾਡੇ ਲਈ ਮੁਸੀਬਤ ਖੜੀ ਕਰਨਗੇ। ਜਿਵੇਂ ਕਿ ਅੱਗੇ ਇਹਨਾਂ ਨੂੰ ਗ੍ਰੇਸ ਅੰਕ ਦੇਣੇ ਪਏ, ਗ੍ਰੇਸ ਹੁਣ ਇਹ ਦੁੱਧ ਦੇ ਸੜੇ ਲੱਸੀ ਨੂੰ ਫੂਕਾਂ ਮਾਰਨ ਡਏ ਆ ਵੀ ਕੱਲ ਨੂੰ ਜਦੋਂ ਇਹ 9ਵੀਂ ਜਾ ਕੇ 9ਵੀਂ ਵੀ ਇਹਨਾਂ ਨੇ ਮਾਸਟਰਾਂ ਦੇ ਨਾਲ ਉੱਥੇ ਤੁਹਾਨੂੰ ਪਤਾ ਹੀ ਹੈ ਉਹਨਾਂ ਨੂੰ ਛੋਲੇ ਖਵਾ ਕੇ ਕਈਆਂ ਨੇ ਲੰਘ ਜਾਣੀਆਂ, ਤਾਂ ਜਦੋਂ 10ਵੀਂ 'ਚ ਜਾਣਗੇ ਉੱਥੇ ਫੇਰ ਸਾਨੂੰ ਧੱਕਾ ਲਾਉਣਾ ਪੈਣਾ। ਤੇ ਇਹਦੇ ਨਾਲੋਂ ਚੰਗਾ ਕਿ ਇਹਨਾਂ ਦੀ ਜਿਹੜੀ ਪ੍ਰੀਖਿਆ ਦੁਬਾਰਾ ਲਈ ਜਾਵੇ। ਜਦ ਕਿ ਹੁਣ ਰਾਈਟ ਟੂ ਐਜੂਕੇਸ਼ਨ ਹੈ ਜਿਹੜਾ, ਉਹ ਇਹ ਕਹਿੰਦਾ ਕਿ 8ਵੀਂ ਤੱਕ ਤੁਸੀਂ ਸਿੱਧਾ ਟਾਪ ਗੇਅਰ ਲਾਉਣਾ, ਰਾਹ ਦੇ ਵਿੱਚ ਬ੍ਰੇਕ ਕਿਤੇ ਪੈਣੀ ਨਹੀਂ ਚਾਹੀਦੀ ਤੁਹਾਡੀ। ਪਰ ਇਹਨਾਂ ਨੇ ਹੁਣ ਦੁਬਾਰਾ ਐਲਾਨ ਕੀਤਾ ਕਿ ਭਾਈ ਇਹ ਪ੍ਰੀਖਿਆ ਜਿਹੜੇ ਗੈਰ ਹਾਜ਼ਰ ਪਾਏ ਗਏ 5ਵੀਂ ਤੇ 8ਵੀਂ ਦੇ ਵਿਦਿਆਰਥੀ, ਜੋ ਲਗਭਗ 30,000 ਆ, ਦੇਖੋ 30,000 ਵਿਦਿਆਰਥੀ ਹੈ ਜਿਹੜਾ ਉਹ ਘਰੇ ਬੈਠਾ ਪਾਸ ਹੋ ਗਿਆ, ਤਾਂ 30,000 ਵਿਦਿਆਰਥੀ ਨੂੰ ਕਹਿੰਦੇ ਕਿ ਦੁਬਾਰਾ ਹੁਣ ਪੇਪਰ ਦਿਓ। ਇੱਥੇ ਇੱਕ ਸਵਾਲ ਹੋਰ ਉੱਠੇਗਾ, ਸਰਕਾਰੀ ਸਕੂਲਾਂ 'ਚ ਬਹੁਤੇ ਵਿਦਿਆਰਥੀ ਉਹ ਨੇ ਜੋ ਮਜ਼ਦੂਰ ਪਰਿਵਾਰਾਂ ਤੋਂ ਆ, ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪਰਿਵਾਰ ਉਹ ਨੇ ਜੋ ਪ੍ਰਵਾਸੀ ਮਜ਼ਦੂਰਾਂ ਦੇ ਆ। ਤੇ ਹੋ ਸਕਦਾ ਹੁਣ ਕਈ ਬੱਚੇ ਤੇ ਹੋਣੇ ਆ ਉਹ ਪੇਪਰ ਦੇ ਕੇ ਕਹਿੰਦੇ ਹੋਣੇ ਚਲੋ ਪਾਸ ਤੇ ਹੋ ਹੀ ਗਏ, ਪੇਪਰ ਤੇ ਦਿੱਤੇ ਨਹੀਂ ਗਏ, ਨਤੀਜੇ ਆ ਗਏ, ਘੁੰਮ ਫਿਰ ਆਈਏ, ਨਾਨਕੇ ਜਾਈਏ, ਕਿਉਂਕਿ ਪੱਠੇ ਬੰਦ ਹੋਏ ਪਏ ਮੀਂਹਾਂ ਦੇ ਕਾਰਨ, ਹੋਰ ਕੰਮ ਠੱਪ ਹੋਏ ਪਏ ਪੰਜਾਬ ਦੇ ਵਿੱਚ। ਤਾਂ ਉਹ ਪਰਿਵਾਰ ਜਿਹੜੇ ਇੱਥੋਂ ਪੰਜਾਬ ਤੋਂ ਗਏ ਹੋਣੇ ਆਪਣੇ ਜੱਦੀ ਸੂਬਿਆਂ ਦੇ ਵਿੱਚ, ਉਹਨਾਂ ਦੇ ਬੱਚਿਆਂ ਨੂੰ ਕਿੱਥੋਂ ਲੱਭ ਕੇ ਲਿਆਉਣਗੇ? ਇੱਕ ਸਭ ਤੋਂ ਵੱਡਾ ਸਵਾਲ ਹੈ। ਦੂਜੀ ਗੱਲ, ਪੰਜਾਬ ਸਰਕਾਰ ਨੂੰ
ਇਹ ਠੀਕ ਹੈ, ਵਕਤ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਆ, ਸਰਦਾਰ ਦਲਜੀਤ ਸਿੰਘ ਚੀਮਾ ਵੀ ਕਹਿੰਦੇ ਆ, ਪਰ ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ ਤੇ ਜਿਹੜੀ ਸਾਡੀ ਉੱਥੋਂ ਦੀ ਮਨੁੱਖੀ ਵਸੀਲਿਆਂ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਜਿਹੜਾ ਭਾਰਤ ਦਾ, ਉਹਨਾਂ ਕੋਲੇ ਜਾ ਕੇ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ, ਇਤਰਾਜ਼ ਕਰਨਾ ਚਾਹੀਦਾ ਕਿ ਜੇ ਤੁਸੀਂ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਆ ਜਿਹੜਾ 8ਵੀਂ ਵਾਲਾ ਪੰਗਾ ਰੱਖਿਆ, ਇਹ ਸਾਡੇ ਪੰਜਾਬ ਲਈ ਬਹੁਤ ਵੱਡਾ ਸਿਆਪਾ ਬਣਦਾ ਪਿਆ। ਸੋ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਪਹਿਲਾਂ ਹੀ ਸੁੱਖ ਨਾਲ ਵਾਜੇ ਵੱਜੇ ਪਏ ਆ, ਤੇ ਇਹ ਤੁਹਾਡੇ ਰਾਈਟ ਟੂ ਐਜੂਕੇਸ਼ਨ ਨੇ ਸਾਡਿਆਂ ਨੂੰ ਬਿਲਕੁਲ ਨਿਕੰਮੇ ਕਰ ਦਿੱਤਾ। ਮੇਰੇ ਖਿਆਲ ਦੇ ਨਾਲ ਪੰਜਾਬ ਨੂੰ ਪਹਿਲ ਕਰ ਲੈਣੀ ਚਾਹੀਦੀ ਹੈ ਜੇ ਮਾੜਾ ਮੋਟਾ ਬਚਾਅ ਕਰਨਾ ਹੈ। ਜੀ ਜੀ, ਅੱਗੇ ਵਧਦੇ ਆ ਵੀ ਕਾਲਾ ਪੀਲੀਆ ਪੰਜਾਬ ਲਈ ਬਣਿਆ ਇੱਕ ਹੋਰ ਚੁਣੌਤੀ। ਦੇਖੋ, ਮੀਡੀਆ ਰਿਪੋਰਟਾਂ ਜਿਹੜੀਆਂ ਉਹ ਅੱਖਾਂ ਖੋਲਣ ਵਾਲੀਆਂ ਹੈ। ਟ੍ਰਿਬਿਊਨ ਅਖਬਾਰ ਨੇ ਇੱਕ ਦਿਨ ਅੰਕੜਾ ਦਿੱਤਾ ਸੀਗਾ ਕਿ ਪੰਜਾਬ ਦੀ ਜਿਹੜੀ ਆਬਾਦੀ ਹੈ, ਮੇਰੇ ਖਿਆਲ ਦੇ ਨਾਲ 3.25 ਕਰੋੜ ਤੋਂ ਉੱਤੇ ਆਬਾਦੀ ਸਾਡੀ, ਤਾਂ ਉਹਦੇ ਚੋਂ ਲਗਭਗ 2.29% ਆਬਾਦੀ ਹੈ ਜਿਹੜੀ ਉਹ ਇਸ ਬਿਮਾਰੀ ਤੋਂ, ਹੈਪਾਟਾਈਟਿਸ ਦੀ ਬਿਮਾਰੀ ਤੋਂ ਪੀੜਤ ਹੈ ਜੀ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਲੱਖਾਂ ਦੀ ਤਾਦਾਦ ਬਣ ਜਾਂਦੀ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਪ੍ਰਸ਼ਨ ਚਿੰਨ੍ਹ ਵੱਡਾ ਹੈ ਕਿ ਇੰਨੀ ਵੱਡੀ ਆਬਾਦੀ ਜਿਹੜੀ ਇਸ ਬਿਮਾਰੀ ਤੋਂ ਪੀੜਤ ਹੈ, ਉਹਦੇ ਲਈ ਕੋਸ਼ਿਸ਼ਾਂ ਕੀ ਕੀਤੀਆਂ ਜਾ ਰਹੀਆਂ, ਉਹਦੇ ਲਈ ਕੀ ਕੁਝ ਜਿਹੜਾ ਆ ਉਹ ਇੰਤਜ਼ਾਮ ਦਾ ਤਾਣਾ ਬਾਣਾ ਬੁਣਿਆ ਜਾ ਰਿਹਾ। ਹੁਣ ਪੰਜਾਬ ਸਰਕਾਰ ਜਾਗੀ ਹੈ, ਬੜੀ ਦੇਰ ਬਾਅਦ ਜਾਗੀ ਹੈ। ਪੰਜਾਬ ਸਰਕਾਰ ਨੇ ਕੀ ਕੀਤਾ ਵਾ ਕਿ 20 ਕਰੋੜ ਰੁਪਈਆ ਰੱਖਿਆ ਇਸ ਬਿਮਾਰੀ ਨਾਲ ਲੜਨ ਲਈ। 22 ਜ਼ਿਲ੍ਹੇ ਜਿਹੜੇ ਆ ਸਾਡੇ, ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਹੁੰਦੇ ਆ, ਉਹਨਾਂ ਨੂੰ ਚੁਣਿਆ ਕਿ ਭਾਈ ਇਹਨਾਂ ਦੇ ਵਿੱਚ ਤੁਸੀਂ ਜਾ ਕੇ ਇਲਾਜ ਆਪਣਾ ਜਿਹੜਾ ਫ੍ਰੀ ਕਰਵਾ ਸਕਦੇ ਹੋ, ਪਲੱਸ ਜਿਹੜੇ 3 ਮੈਡੀਕਲ ਕਾਲਜ ਹੈ ਸੂਬੇ ਦੇ ਵਿੱਚ, ਉੱਥੇ ਜਾ ਕੇ ਤੁਸੀਂ ਇਲਾਜ ਕਰਵਾ ਸਕਦੇ। ਹੁਣ ਦੇਖੋ, ਜੇ ਨਿੱਜੀ ਤੌਰ ਤੇ ਗੱਲ ਕਰੀਏ ਤੇ ਇਸ ਬਿਮਾਰੀ ਦੇ ਇਲਾਜ ਤੇ ਲੱਖਾਂ ਰੁਪਈਆ ਖਰਚ ਆਉਂਦਾ ਹੈ। ਹੁਣ ਇਹ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਏਡੀ ਵੱਡੀ ਆਬਾਦੀ ਨੂੰ 20 ਕਰੋੜ ਦੇ ਦਾਇਰੇ ਵਿੱਚ ਸਮੇਟ ਲੈਣਗੇ, ਇਹ ਇੱਕ ਬੜਾ ਵੱਡਾ ਸਵਾਲ ਆ। ਦੂਜੀ ਵੱਡੀ ਚੁਣੌਤੀ ਇਹ ਹੈ ਕਿ ਜੇ ਫਰੀਦਕੋਟ ਮੈਡੀਕਲ ਕਾਲਜ ਨੂੰ ਛੱਡ ਦਈਏ ਤੇ ਬਹੁਤੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਪੇਟ ਰੋਗਾਂ ਦਾ ਮਾਹਰ ਹੀ ਹੈ ਨਹੀਂ। ਹੁਣ ਜਦੋਂ ਤੁਹਾਡੇ ਕੋਲ ਡਾਕਟਰ ਹੀ ਹੈ ਨਹੀਂ, ਜਿਹੜੀ ਬਿਮਾਰੀ ਤੁਸੀਂ ਠੀਕ ਕਰਨੀ ਹੈ ਉਹਦਾ ਮਾਹਰ ਹੀ ਹੈ ਨਹੀਂ ਤੁਹਾਡੇ ਕੋਲ, ਤਾਂ ਫਿਰ ਇਲਾਜ ਕੌਣ ਕਰੂਗਾ? ਉਹ ਜਿਹੜੇ ਇੱਥੇ ਮੋਰਚਰੀ 'ਚ ਖੜੇ ਹੁੰਦੇ ਆ ਪਹਿਰੇਦਾਰ, ਉਹ ਕਰਨਗੇ ਇਲਾਜ ਤੇ ਉਹਨੇ ਕਰਨਾ ਨਾ ਜਿਹੜਾ ਮਾਹਰ ਆ। ਤਾਂ ਤੁਹਾਨੂੰ ਮਾਹਰ ਵੀ ਡਾਕਟਰ ਜਿਹੜੇ ਆ ਉਹ ਵੀ ਤਾਇਨਾਤ ਕਰਨੇ ਪੈਣਗੇ ਹਸਪਤਾਲਾਂ ਦੇ ਵਿੱਚ। ਤੀਜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਲੋਕਾਂ ਨੂੰ ਹਸਪਤਾਲਾਂ ਤੱਕ ਲਿਆਉਣਾ ਵੀ ਪਵੇਗਾ, ਕਿਉਂਕਿ ਬਹੁਤੇ ਲੋਕ ਆ ਜਿਹੜੇ ਉਹ ਇਲਾਜ ਤੋਂ ਡਰਦੇ, ਕਿਉਂਕਿ ਇੱਥੇ ਸਾਡੇ ਪਿੰਡਾਂ ਦੇ ਵਿੱਚ ਇਹ ਪ੍ਰਚਲਿਤ ਹੈ ਗੱਲ ਕਿ ਜਿਹਨੂੰ ਕਾਲਾ ਪੀਲੀਆ ਹੋ ਗਿਆ, ਜੇ ਉਹਨੇ ਇਲਾਜ ਕਰਵਾਉਣਾ ਤੇ ਉਹਦੀ ਮੁੱਠੀ 'ਚ 5 ਲੱਖ ਰੁਪਈਆ ਚਾਹੀਦਾ, ਕਿਉਂਕਿ ਇੱਕ ਟੀਕਾ 15-16 ਹਜ਼ਾਰ ਰੁਪਈਏ ਦਾ ਲੱਗਦਾ। ਕਈ ਸਾਡੇ ਇਲਾਕੇ ਦੇ ਵਿੱਚ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚੋਂ 3-3 ਜੀਆਂ ਨੂੰ ਕਾਲਾ ਪੀਲੀਆ ਤੇ 3 ਨੇ ਟੀਕੇ ਲਵਾਏ। ਉਹ ਤੇ ਹੁਣ ਸਹਿੰਦੇ ਆ, ਸਰਦੇ ਆ। ਜਿਹੜੇ ਮਾਤੜ ਆ ਉਹ ਸਾਧਾ ਸੰਤਾਂ ਕੋਲੋਂ ਥੌਲੇ ਪਵਾਈ ਜਾਂਦੇ ਆ, ਤੇ ਇਸ ਤਰ੍ਹਾਂ ਥੌਲੇ ਪਾਉਂਦੇ ਇੱਕ ਦਿਨ ਪੱਕਾ ਹੀ ਮੌਤ ਵਾਲਾ ਥੌਲਾ ਪਵਾ ਪੈਂਦੇ ਆ। ਤਾਂ ਉਹਨਾਂ ਨੂੰ ਵੀ ਇੱਥੇ ਲਿਆਉਣਾ ਪਏਗਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਟੈਸਟ ਕਿੱਥੋਂ ਕਰਵਾਉਣੇ? ਟੈਸਟ ਬੜੇ ਮਹਿੰਗੇ ਆ। ਹੁਣ ਇਲਾਜ ਦੀ ਤਾਂ ਇਹਨਾਂ ਨੇ ਕਰਤੀ ਹੈ ਸਕੀਮ, ਟੁੱਟੀ ਭੱਜੀ ਸਕੀਮ ਸ਼ੁਰੂ ਕਰ ਦਿੱਤੀ ਹੈ, ਉਦਮ ਵਧੀਆ, ਪਰ ਇਹਦੇ ਪ੍ਰਬੰਧ ਮਾੜੇ ਆ। ਹੁਣ ਤੁਸੀਂ ਇਹ ਦੱਸੋ ਕਿ ਟੈਸਟ ਕਿੱਥੋਂ ਕਰਵਾਏਗਾ ਅਗਲਾ, ਕਿਉਂਕਿ ਇਹਦੇ ਟੈਸਟ ਬੜੇ ਮਹਿੰਗੇ ਆ ਔਰ ਟੈਸਟ ਹੋ ਕੇ ਆਉਂਦੇ ਬਾਹਰੋਂ, ਬੰਬੇ ਤੋਂ। ਉਹ ਟੈਸਟ ਕਿੰਨੇ ਕਰਨੇ ਆ, ਕੌਣ ਕਰਾਏਗਾ, ਉਹ ਹਾਲੇ ਤੱਕ ਕੁਝ ਕਲੀਅਰ ਨਹੀਂ ਹੈ। ਸੋ ਇਹ ਚੀਜ਼ਾਂ ਸਾਫ਼ ਕਰਕੇ ਪ੍ਰਬੰਧ ਹੈ ਜਿਹੜਾ ਵਧੀਆ ਕਰੇ ਤਾਂ ਇਹ ਕੰਮ ਵੈਸੇ ਬਹੁਤ ਵਧੀਆ ਹੈ, ਕਿਉਂਕਿ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਸਰਕਾਰ ਬਚਾ ਸਕਦੀ ਹੈ ਜੇ ਥੋੜੀ ਜਿਹੀ ਸ਼ਿੱਦਤ ਦੇ ਨਾਲ ਕੰਮ ਕਰੇ। ਜੀ ਜੀ ਜੀ, ਬਿਲਕੁਲ। ਤੇ ਮਿੰਟੂ ਜੀ, ਜੇ ਅੱਗੇ ਵਧੀਏ ਵੀ ਮਹਿਬੂਬਾ ਮੁਫਤੀ ਨੇ ਬੁਰਹਾਨੀ ਦੇ ਹੱਕ ਦੇ ਵਿੱਚ ਮਾਰਿਆ ਹਾਂ ਦਾ ਨਾਰਾ। ਜਦੋਂ ਇਹ PDP ਦੀ ਤੇ ਭਾਜਪਾ ਦੀ ਸਰਕਾਰ ਬਣੀ ਹੈ ਨਾ ਜੀ, ਉਦੋਂ ਇਹ ਬੀਬੀ ਦਾ ਪਿਤਾ ਹੁੰਦਾ ਸੀ ਮੁਫਤੀ ਮੁਹੰਮਦ ਸਾਇਦ, ਮੁੱਖ ਮੰਤਰੀ, ਜਿਹਦਾ ਜਨਵਰੀ ਦੇ ਵਿੱਚ ਇੰਤਕਾਲ ਹੋ ਗਿਆ ਸੀ। ਉਦੋਂ ਉਹ ਸਹੁੰ ਚੁੱਕ ਕੇ ਹਾਲੇ ਹਟਿਆ ਹੀ ਸੀ। ਮੇਰੇ ਖਿਆਲ ਦੇ ਨਾਲ ਸਹੁੰ ਚੁੱਕਦੇ ਨੇ ਉਹਨੇ ਗੱਲ ਕਹਿਤੀ ਸੀ, ਆਂਦਾ ਸੀਗਾ ਕਿ ਇੱਥੋਂ ਦੀ ਜਨਤਾ ਦਾ ਤਾਂ ਸ਼ੁਕਰੀਆ, ਉਹ ਪਾਰ ਵਾਲਿਆਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਬੰਦੂਕਾਂ ਖਾਮੋਸ਼ ਰੱਖੀਆਂ ਵੋਟਾਂ ਵਾਲੇ ਟਾਈਮ 'ਚ। ਉਹਨੇ ਅੱਤਵਾਦੀਆਂ ਦਾ ਧੰਨਵਾਦ ਉੱਥੇ ਹੀ ਕਰਤਾ ਸੀ, ਪੈਂਦੀ ਸੱਟੇ ਹੀ। ਦੂਜੇ ਪਾਸੇ ਇਹਨਾਂ ਨੇ ਫੇਰ ਵੀ, ਹਾਲਾਂਕਿ ਉਹਨਾਂ ਦਾ ਅਫਜ਼ਲ ਗੁਰੂ ਦੇ ਬਾਬਤ ਜਾਂ ਉੱਥੋਂ ਦੀ ਜਿਹੜੀ ਬਗਾਵਤ ਹੈ, ਉੱਥੋਂ ਦੇ ਬਗਾਵਤ ਦੇ ਅਨੁਸਾਰ ਉਹਨਾਂ ਦਾ ਨਜ਼ਰੀਆ ਜਿਹੜਾ ਵਿਚਾਰਕ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਖੜਦਾ ਸੀ, ਪਰ ਇਹਨਾਂ ਨੇ ਜਾ ਕੇ ਫਿਰ ਵੀ ਉੱਥੇ ਕਰਿੰਗੜੀ ਪਾਈ ਉਹਨਾਂ ਦੇ ਨਾਲ। ਹੁਣ ਬੀਬੀ ਮਹਿਬੂਬਾ ਮੁਫਤੀ ਹੈ ਜਿਹੜੀ, ਕੁਝ ਦਿਨ ਤੇ ਚੁੱਪ ਰਹੀ ਬੁਰਹਾਨੀ ਵਾਲੇ ਮਾਮਲੇ ਦੇ ਵਿੱਚ, ਪਰ ਅੱਜ ਉਹਦੇ ਦਿਲ ਦੀ ਜਿਹੜੀ ਗੱਲ ਸੀ ਉਹ ਬੁੱਲਾਂ ਤੇ ਆ ਗਈ।
ਉਹ ਆਂਦੀ ਕਿ ਜਿਹੜਾ ਇਹ ਆਪਰੇਸ਼ਨ ਹੋਇਆ, ਜਿਹੜੇ ਸੁਰੱਖਿਆ ਦਸਤੇ ਨੇ ਬੁਰਹਾਨੀ ਨੂੰ ਮਾਰਿਆ, ਉਹ ਭੁਲੇਖੇ 'ਚ ਮਾਰ ਬੈਠੇ ਆ। ਉਹ ਕਹਿੰਦੀ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉੱਥੇ 3 ਜਣੇ ਆ ਜੀ ਤੇ ਉਹ ਇਸ ਚੱਕਰ 'ਚ ਗਏ ਚਲੇ। ਜੇ ਪਤਾ ਹੁੰਦਾ ਬੁਰਹਾਨੀ ਨੂੰ ਤੇ ਉਹਨੂੰ ਇੱਕ ਮੌਕਾ ਜ਼ਰੂਰ ਮਿਲਦਾ। ਉਹਦੇ ਕਹਿਣ ਦਾ ਮਤਲਬ ਸੀਗਾ ਕਿ ਫਿਰ ਉਹਨੂੰ ਮਾਰਿਆ ਨਹੀਂ ਸੀ ਜਾਣਾ, ਉਹਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਸਰੈਂਡਰ ਲਈ ਰਾਜੀ ਕਰਦੇ ਜਾਂ ਉਹਨੂੰ ਫੜਦੇ, ਕੋਈ ਨਾ ਕੋਈ ਤਰੀਕਾ ਵਰਤਦੇ। ਸੋ ਇਹ ਹੁਣ ਦੇਖੋ ਬੀਬੀ ਜਿਹੜੀ ਮਹਿਬੂਬਾ ਮੁਫਤੀ ਹੈ, ਉਹਦਾ ਨਜ਼ਰੀਆ ਸਾਹਮਣੇ ਆ ਗਿਆ। ਉਹਦੇ ਪਿਤਾ ਨੇ ਤੇ ਇੰਤਕਾਲ ਤੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ, ਪਰ ਹੁਣ ਇਹ ਰਾਸ਼ਟਰ ਭਗਤ ਆ, ਜਿਹੜੇ ਅਖੌਤੀ ਰਾਸ਼ਟਰ ਭਗਤ ਆ, ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾਈ ਬੈਠੇ ਆ, ਜਿਹੜੇ ਕਿਸੇ ਨੂੰ ਬੋਲਣ ਨਹੀਂ ਦਿੰਦੇ, ਗਾਲਾਂ ਕੱਢਦੇ ਆ, ਉਹਦੇ ਜਾ ਕੇ ਉਹਦੀ ਕੋਈ ਧੀ ਭੈਣ ਨਹੀਂ ਛੱਡਦੇ। ਇਹ ਅੰਨੇ ਰਾਸ਼ਟਰ ਭਗਤ ਆ ਜਿਹੜੇ। ਹੁਣ ਉਹਨਾਂ ਨੂੰ ਚਾਹੀਦਾ ਕਿ ਆਪਣੇ ਮੂੰਹ ਤੇ ਚਪੇੜਾ ਮਾਰਨ ਆਪ, ਕਿ ਜਿਹੜੀ ਪਾਰਟੀ ਲਈ ਤੁਸੀਂ ਰਾਸ਼ਟਰ ਭਗਤੀ ਦੀ ਮਾਲਾ ਜਪਦੇ ਪਏ ਹੋ, ਉਸ ਪਾਰਟੀ ਨੂੰ, ਉਹ ਪਾਰਟੀ ਹੁਣ ਤੁਹਾਡੇ ਆਖੇ ਤੇ ਉਸ ਅਲਾਈਅੰਸ ਚੋਂ ਬਾਹਰ ਆਵੇ, ਕਿਉਂਕਿ ਉੱਥੇ ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ। ਲਿਆਓ ਇਹਨੂੰ ਬਾਹਰ, ਭਾਰਤੀ ਜਨਤਾ ਪਾਰਟੀ ਨੂੰ। ਜੀ ਅੱਗੇ ਆਪਾਂ ਜੇ ਵਧਦੇ ਹਾਂ ਵੀ ਮਿੰਟੂ ਜੀ, ਵੀ ਗੋਲਡਨ ਬਾਬਾ ਬਣਿਆ ਪੁਲਿਸ ਲਈ ਸਿਰਦਰਦੀ। ਇਹ ਗੋਲਡਨ ਬਾਬਾ ਜਿਹੜਾ 12.5 ਕਿਲੋ ਸੋਨਾ ਪਾ ਕੇ ਤੁਰਦਾ ਜੀ। ਇਹ ਜਿਹੜੀ ਕਾਵੜ ਯਾਤਰਾ ਹੁੰਦੀ ਹੈ ਨਾ ਜੀ, ਹਰੇਕ ਸਾਲ ਨਿਕਲਦੀ ਹੈ, ਗੰਗਾ ਚੋਂ ਲੈ ਕੇ ਆਉਂਦੇ ਆ ਜਲ ਯਾਤਰਾ ਦੇ ਰੂਪ ਦੇ ਵਿੱਚ ਕਾਵੜੀਏ। ਉਹ ਯਾਤਰਾ ਇੱਕ ਕੱਢਦਾ ਹੈ। ਵੈਸੇ ਇਹ ਜਿਹੜਾ ਇੱਕ ਇਹਨਾਂ ਦੇ ਅਖਾੜੇ ਹੁੰਦੇ ਆ, ਇਹ ਜੂਨਾ ਅਖਾੜੇ ਦਾ ਸਾਧ ਆ, ਭਗਵੇਂ ਲੀੜੇ ਪਾ ਕੇ ਰੱਖਦਾ, ਪਰ ਉੱਤੇ ਜਦੋਂ ਕਾਵੜ ਯਾਤਰਾ ਨਿਕਲਦਾ ਹੈ, ਭਗਵੇਂ ਲੀੜਿਆਂ ਦੇ ਉੱਤੇ ਪੀਲੇ ਰੰਗ ਦਾ ਹੀ ਸੋਨਾ ਲਮਕਾ ਲੈਂਦਾ। ਔਰ ਸੋਨਾ ਵੀ ਇੰਨਾ ਹੈ ਕਿ ਮਾੜੇ ਘਰ ਦੇ ਜਵਾਕ ਜਿੰਨਾ ਵਜਨ ਹੁੰਦਾ ਉਹਨਾਂ ਇਹ ਗਲ 'ਚ ਲਮਕਾਈ ਫਿਰਦਾ ਸੋਨੇ ਦਾ। ਹੁਣ ਇਹ ਤੇ ਆਪਣੀ ਤੁਰਦਾ ਬੇਫਿਕਰੀ ਦੇ ਨਾਲ, ਪਰ ਜਿੱਥੋਂ ਲੰਘਦਾ, ਜਿਹੜੇ ਇਲਾਕੇ 'ਚੋਂ ਲੰਘਦਾ, ਉਹ ਪੁਲਿਸ ਜਿਹੜੀ ਫਾਹੇ ਚੜ੍ਹ ਜਾਂਦੀ ਹੈ। ਕੋਈ ਇਹਦੀ ਕਾਰ ਨਾਲ ਲਮਕਿਆ ਕਮਾਂਡੋ, ਕੋਈ ਇਹਦੀ ਲੱਤ ਨੂੰ ਤੁਰਿਆ ਫਿਰਦਾ, ਕੋਈ ਇੱਧਰੋਂ ਨਾ ਸੋਨਾ ਲਾ ਕੇ ਲੈ ਜਾਓ, ਕੋਈ ਇੱਧਰੋਂ ਨਾ ਲਾ ਕੇ ਲੈ ਜਾਓ। ਸੋ ਉਹਨਾਂ ਨੂੰ ਵਕਤੇ ਪਾਈ ਫਿਰਦਾ ਬਾਬਾ। ਇਹਨੂੰ ਪੁੱਛਿਆ ਕਿ ਭਾਈ ਪੱਤਰਕਾਰਾਂ ਨੇ ਕਿ ਇੰਨਾ ਸੋਨਾ ਜਿਹੜਾ ਪਾਇਆ ਤੁਸੀਂ, ਇਹ ਕਾਹਦੇ ਲਈ? ਤੇ ਉਹਨੇ ਕਿਹਾ ਜੇ ਸੋਨਾ ਨਾ ਪਾਇਆ ਹੁੰਦਾ ਤੇ ਤੁਸੀਂ ਮੇਰੀ ਆ ਕੇ ਫੋਟੋ ਖਿੱਚਣੀ ਸੀ। ਬਾਬੇ ਦੀ ਇਹੋ ਜਿਹੇ ਤਰਕ ਆ। ਉਹ ਕਹਿੰਦਾ ਫਿਰ ਤੁਸੀਂ ਮੇਰੇ ਸਾਹਮਣੇ ਕਿਵੇਂ ਖੜਨਾ ਸੀ? ਇਹ ਸੋਨੇ ਦਾ ਹੀ ਤਾਂ ਕਮਾਲ ਆ। ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਹੈ, ਕਿਉਂਕਿ ਇਹ ਸੋਨਾ ਹੈ ਜਿਹੜਾ ਇਸ ਬਾਬੇ ਨੇ, ਗੋਲਡਨ ਬਾਬੇ ਨੇ ਕਈ ਮਾਰ ਕੇ ਥੋੜਾ ਕਮਾਇਆ। ਇੱਧਰੋਂ ਉਧਰੋਂ ਜਿੱਥੇ ਪਾਰ ਸ਼ਰਧਾ ਹੁੰਦੀ ਹੈ, ਉੱਥੇ ਬਾਬੇ ਪਾਰ ਲੰਘਦੇ ਆ। ਸੋ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਤੁਹਾਡਾ ਜਿਹੜਾ ਚੜਾਵਾ ਹੈ ਉਹ ਕਿਸ ਤਰ੍ਹਾਂ ਦਾ ਉੱਥੇ ਪ੍ਰਦਰਸ਼ਨ ਕਰ ਰਿਹਾ, ਉਹ ਤੁਸੀਂ ਆਪ ਹੀ ਦੇਖ ਸਕਦੇ ਹੋ। ਪਰ ਮੇਰੇ ਖਿਆਲ ਦੇ ਨਾਲ ਇਹੋ ਜਿਹੇ 5-7 ਬਾਬੇ ਢਾਹ ਲੈਣੇ ਚਾਹੀਦੇ ਆ। ਜੇ ਇਹਨਾਂ ਨੂੰ 5-7 ਨੂੰ ਢਾਲਿਆ ਜਾਵੇ ਤੇ ਮੇਰੇ ਖਿਆਲ ਦੇ ਨਾਲ ਹਜ਼ਾਰਾਂ ਮਰਦੇ ਕਿਸਾਨਾਂ ਨੂੰ ਬਚਾਇਆ ਜਾ ਸਕਦਾ। ਜੀ ਅਗਲੀ ਆਪਾਂ ਜੇ ਗੱਲ ਕਰੀਏ ਜਾਂਦੇ ਮਿੰਟੂ ਜੀ, ਵੀ ਮੋਦੀ ਸਰਕਾਰ ਕਰੇਗੀ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਦੀ ਜਾਂਚ। ਇਹ ਬਹੁਤ ਵੱਡੀ ਖਬਰ ਹੈ ਜੀ, ਜੇ ਆਪਾਂ ਧਾਰਮਿਕ ਹਲਕਿਆਂ ਦੀ ਨਜ਼ਰੀਏ ਨਾਲ ਲਈਏ ਜੀ, ਕਿਉਂਕਿ ਦੇਖੋ ਉੱਤੇ ਇਹਨਾਂ ਦੀ ਸਰਕਾਰ ਆ, ਹੇਠਾਂ ਵੀ ਇਹਨਾਂ ਦੀ ਸਰਕਾਰ ਆ, ਪਰ ਜੋ ਕਰਦੀ ਪਈ ਹੈ ਉਤਲੀ ਸਰਕਾਰ, ਖਾਸ ਤੌਰ ਤੇ ਧਾਰਮਿਕ ਮਸਲਿਆਂ ਦੇ ਨਾਲ, ਔਰ ਖਾਸ ਤੌਰ ਤੇ ਜਿਹੜੇ ਘੱਟ ਗਿਣਤੀ ਧਰਮ ਆ, ਜੋ ਉਹਨਾਂ ਦੇ ਨਾਲ ਜੁੜੇ ਮਸਲੇ, ਜੋ ਜਿਸ ਤਰ੍ਹਾਂ ਦੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਇਹ ਸਹੀ ਨਹੀਂ ਹੈ। ਹੁਣ ਦੇਖੋ ਇਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਜਿਹੜੇ ਧਾਰਮਿਕ ਅਸਥਾਨ ਆ, ਜਿਵੇਂ ਕਿ ਦਰਬਾਰ ਸਾਹਿਬ ਹੈ, ਰਾਧਾ ਸਵਾਮੀਆਂ ਦਾ ਡੇਰਾ ਹੈ, ਜਾਂ ਉਹ ਸਰਸੇ ਵਾਲੇ ਦਾ ਡੇਰਾ ਹੈ, ਇਹਨਾਂ ਦੇ ਵਿੱਚ ਜਿਹੜੇ ਪੱਕਦੇ ਲੰਗਰ ਹੈ ਉਹਨਾਂ ਦੀ ਜਾਂਚ ਹੈ, ਜਿਹੜੀ ਇੱਕ ਇੱਥੋਂ ਦੀ ਏਜੰਸੀ ਹੁੰਦੀ ਹੈ ਸਰਕਾਰੀ, ਫੂਡ ਸੇਫਟੀ ਸਟੈਂਡਰਡਸ ਐਸੋਸੀਏਸ਼ਨ ਆਫ ਇੰਡੀਆ, ਜਿਹਨੂੰ ਆਪਾਂ FSSAI ਕਹਿ ਦਿੰਦੇ ਆ, ਉਹ ਜਾਂਚ ਕਰੇਗੀ। ਹੁਣ ਦੇਖੋ ਇਹ ਜਿਹੜੇ ਡੇਰੇ ਆ, ਪਹਿਲੀ ਗੱਲ ਤੇ ਉਹਨਾਂ ਦੇ ਨਾਲ ਇਸ ਲੰਗਰ ਦੀ ਤੁਲਨਾ ਹੀ ਨਹੀਂ ਕੀਤੀ ਜਾਣੀ ਚਾਹੀਦੀ। ਇਹ ਵਾਹਿਦ ਐਸਾ ਸਥਾਨ ਹੈ ਜਿਹਦੇ 'ਚ ਮੇਰੇ ਖਿਆਲ ਦੇ ਨਾਲ ਬੈਠ ਕੇ 1 ਲੱਖ ਤੋਂ ਉੱਤੇ ਜਿਹੜਾ ਭੁੱਖਾ ਹੈ ਉਹ ਆਪਣੀ ਤ੍ਰਿਪਤੀ ਕਰਕੇ ਜਾਂਦਾ ਇਸ ਲੰਗਰ ਦੇ ਵਿੱਚ। ਕਦੇ ਕੋਈ ਇਹੋ ਜਿਹਾ ਮਾਮਲਾ ਨਹੀਂ ਸਾਹਮਣੇ ਆਇਆ ਮੇਰੀ ਸੁਰਤ ਦੇ ਵਿੱਚ, ਮੇਰੀ ਸੰਭਾਲਾ 'ਚ, ਕਿ ਆਪਾਂ ਕਹੀਏ ਕਿ ਉਹ ਫੂਡ ਸਟੈਂਡਰਡ ਹੈ ਜਿਹੜਾ ਉਹਦੇ ਥੱਲੇ ਉੱਥੇ ਕੰਮ ਕੀਤਾ ਗਿਆ ਹੋਵੇ। ਮੇਰੇ ਖਿਆਲ ਦੇ ਨਾਲ ਜਿਹੜੀ ਸ਼ੁੱਧਤਾ ਦਾ ਮਿਆਰ ਹੈ ਹਮੇਸ਼ਾ ਉਸ ਲੰਗਰ ਦੇ ਵਿੱਚ ਇੱਕ ਮਿਸਾਲੀ ਰਿਹਾ ਹੈ, ਤੇ ਨਾਲ ਇਹਦੀ ਤੁਲਨਾ ਹੈ ਜਿਹੜੀ ਉਹ ਗਲਤ ਆ, ਕਿਉਂਕਿ ਉਹਨਾਂ ਡੇਰਿਆਂ ਦੇ ਵਿੱਚ ਤੇ ਬਹੁਤ ਕੁਝ ਚੀਜ਼ਾਂ ਇਹੋ ਜਿਹੇ ਖਾਦ ਪਦਾਰਥ ਹੈ ਜਿਹੜੇ ਮੁੱਲ ਵਿਕਦੇ। ਮੇਰੇ ਹਿਸਾਬ ਨਾਲ ਅਸੀਂ ਤਾਂ ਗਏ ਨਹੀਂ ਕਦੇ, ਹੋ ਸਕਦਾ ਲੰਗਰ ਵੀ ਹੈ ਜਿਹੜਾ ਉਹਦੀ ਵੀ ਕੋਈ ਪਰਚੀ ਹੋਵੇ, ਪਰ ਇੱਥੇ ਬਿਲਕੁਲ ਨਿਸ਼ਕਾਮ ਹੈ। ਇੱਥੇ ਬਿਲਕੁਲ ਜਿਹੜੀ ਇਨਸਾਨੀਅਤ ਦੀ ਸੇਵਾ ਮੁਕਤ ਹੁੰਦੀ ਹੈ। ਸੋ ਇਹ ਥੋੜਾ ਜਿਹਾ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ, ਧਿਆਨ ਕੀ ਵਿਰੋਧ ਕਰਨਾ ਚਾਹੀਦਾ ਕਿ ਲੰਗਰ ਇੱਕ ਪ੍ਰਥਾ ਹੈ, ਇੱਕ ਧਰਮ ਦੀ, ਇੱਕ ਵੱਖਰੇ ਧਰਮ ਦੀ ਇੱਕ ਵੱਖਰੀ ਪ੍ਰਥਾ ਹੈ। ਜੇ ਤਾਂ ਉਹ ਕਹਿੰਦੇ ਆ ਕਿ ਭਾਈ ਸਾਨੂੰ ਰੱਖ ਦਿਓ,
ਇਸ ਮਾਪਦੰਡ ਦੇ ਵਿੱਚ ਤੁਸੀਂ ਰੱਖ ਦਿਓ, ਤੁਸੀਂ ਕਰੋ ਚੈੱਕ, ਸਾਡਾ ਲੰਗਰ ਹੈ ਜਿਹੜਾ ਉਹ ਹੈ ਹੀ ਸ਼ੁੱਧ ਹੈ, ਤੇ ਫਿਰ ਤੇ ਠੀਕ ਆ। ਜੇ ਉਹ ਨਹੀਂ ਚਾਹੁੰਦੇ, ਸ਼੍ਰੋਮਣੀ ਕਮੇਟੀ ਵਾਲੇ ਨਹੀਂ ਚਾਹੁੰਦੇ, ਜਾਂ ਜਿਹੜੇ ਸਿੱਖ ਸ਼ਰਧਾਲੂ ਹੈ ਜਾਂ ਸਿੱਖ ਧਰਮ ਦੇ ਜਿਹੜੇ ਪੈਰੋਕਾਰ ਹੈ, ਜੇ ਉਹ ਨਹੀਂ ਚਾਹੁੰਦੇ ਤੇ ਇਹ ਧੱਕੇ ਨਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਮੇਰੇ ਖਿਆਲ ਦੇ ਨਾਲ ਜੇ ਇਹੋ ਜਿਹਾ ਕੰਮ ਹੋਣ ਲੱਗਾ ਤੇ ਕੱਲ ਨੂੰ ਇਹ ਤਾਂ ਕਹਿਣਗੇ ਕਿ ਅਸੀਂ ਤਾਂ ਕਛਹਿਰੇ ਵੀ ਚੈੱਕ ਕਰਨੇ ਆ, ਫਿਰ ਉੱਥੇ ਮਸਲਾ ਹੈ ਜਿਹੜਾ ਉਹ ਬਹੁਤ ਵੱਡਾ ਖੜਾ ਹੋ ਜਾਏਗਾ। ਤੇ ਇਹਦੇ ਨਾਲੋਂ ਚੰਗਾ ਕਿ ਪਹਿਲਾਂ ਰਜ਼ਾਮੰਦਗੀ ਲਈ ਜਾਵੇ ਕਿ ਕੀ ਜਿਹੜੇ ਸਿੱਖਾਂ ਦੀਆਂ ਜਿਹੜੀਆਂ ਇਲੈਕਟਿਡ ਸੰਸਥਾਵਾਂ ਨੇ ਉਹ ਕੀ ਚਾਹੁੰਦੀਆਂ ਨੇ, ਪਹਿਲਾਂ ਉਹਨਾਂ ਦਾ ਦ੍ਰਿਸ਼ਟੀਕੋਣ ਸਾਹਮਣੇ ਆਵੇ। ਦੂਸਰਾ ਕਿ ਆਮ ਸਿੱਖ ਕੀ ਚਾਹੁੰਦਾ ਹੈ। ਜੀ ਜੀ, ਬਿਲਕੁਲ। ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੇਂਦਰ ਦਾ ਇੱਕ ਵਾਰੀ ਫਿਰ ਸਿੱਖੀ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਵੀ ਹਮਲਾ ਹੀ ਆ, ਕਿਸ ਤਰੀਕੇ ਨਾਲ ਇਹਨਾਂ ਨੂੰ ਥੱਲੇ ਲਾਇਆ ਜਾ ਸਕਦਾ ਆ। ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।